चलो अस्सलाम वालेकुम। सियाणे कहंदे भी कहे नूं समझना चाहिदा, जिहड़ी गल करिए ना ਉਹਨੂੰ ਫਿਰ ਸਮਝੀਏ। ਇਹ ਧਰਤੀ ਨੂੰ ਮਾਂ ਕਹਿੰਦੇ ਆ ਨਾ, ਇਹਨੂੰ ਮਾਂ ਸਮਝੋ ਵੀ ਕਿੱਦਾਂ ਇਸ ਟਾਈਮ ਟੈਂਪਰੇਚਰ ਫੁੱਲ ਚੜਿਆ ਹੈ, ਤਾਂ ਇਹ ਧਰਤੀ ਤਪੀ ਪਈ ਹੈ ਤੇ ਸਾਨੂੰ ਫਿਕਰ ਕੋਈ ਨਹੀਂ। ਅੱਗ ਬਣੀ ਪਈ ਹੈ ਇਸ ਟਾਈਮ। ਮੈਂ ਬੜੀ ਥਾਂ ਤੇ ਤੁਹਾਨੂੰ ਕਿਹਾ ਵੀ ਰੁੱਖ ਲਾਓ ਵੀ ਇਸ ਦਾ ਕੋਈ ਬੰਦੋਬਸਤ ਕਰੀਏ। ਜਿਵੇਂ ਮੌਸਮ 'ਚ ਤਬਦੀਲੀਆਂ ਆ ਰਹੀਆਂ, ਕਿੰਨੀਆਂ ਖਤਰਨਾਕ ਆ। ਮਲਤਾਨ 'ਚ ਤੂਫਾਨ ਚੱਲਿਆ, ਫਿਰ ਇੱਧਰ ਜਖੜ ਚੱਲਿਆ, ਇਸਲਾਮਾਬਾਦ ਦੇ ਵਿੱਚ ਚੱਲਿਆ, ਕਿੰਨਾ ਨੁਕਸਾਨ ਹੋਇਆ। ਖੌਫ ਆਉਂਦਾ ਉਹ ਦੇਖ ਕੇ ਫਿਲਮਾਂ, ਤੇ ਸਾਡੇ ਤੇ ਅਸਰ ਹੀ ਕੋਈ ਨਹੀਂ ਹੋ ਰਿਹਾ। ਮੇਰੀ ਇੱਕ ਗੱਲ ਚੇਤੇ ਰੱਖਿਓ, ਥੋੜ੍ਹੇ ਦਿਨਾਂ ਨੂੰ ਨਾ ਡਾਕਟਰਾਂ ਨੇ, ਹੁਣ ਤਾਂ ਤੁਸੀਂ ਮੇਰੇ ਕਹਿਣ ਤੇ ਨਹੀਂ ਨਾ ਰੁੱਖ ਲਾ ਰਹੇ, ਥੋੜ੍ਹੇ ਦਿਨਾਂ ਨੂੰ ਡਾਕਟਰਾਂ ਨੇ ਕਹਿਣਾ ਤੁਹਾਨੂੰ ਪਰਚੀ ਤੇ ਲਿਖ ਕੇ ਦੇਣਾ ਦਵਾਈ ਤੌਰ ਤੇ, ਜਾ ਕੇ ਘੰਟਾ ਛਾਵੇਂ ਬਹਿ, ਕਿਤੋਂ ਛਾਂ ਲੱਭ ਜਾ ਕੇ। ਫਿਰ ਤੁਸੀਂ ਛਾਂ ਲੱਭਣੀ ਆ, ਤੁਹਾਨੂੰ ਕਿਰਾਏ ਤੇ ਅਗਲਿਆਂ ਨੇ ਮੰਜੇ ਡਾਹ ਕੇ ਦਿਆ ਕਰਨੇ ਆ ਜਿਨ੍ਹਾਂ ਕੋਲ ਰੁੱਖ ਹੋਣੇ। ਇਹ ਸੂਰਤ ਹਾਲ ਹੋ ਜਾਣੀ ਆ ਵੀ ਤੁਸੀਂ ਗੱਲ ਸੁਣਦੇ ਨਹੀਂ ਪਏ। ਵੀ ਜਿੰਨਾ ਹੋ ਸਕਦਾ ਰੁੱਖ ਲਾਓ, ਜਿਹੜੇ ਰੁੱਖ ਖਲੋਤੇ ਆ ਉਹਨਾਂ ਦਾ ਖਿਆਲ ਕਰੋ। ਅਸੀਂ ਦੇਖਿਆ ਬਾਜੀ ਥਾਂ ਤੇ ਚੰਗੇ ਭਲੇ ਪਲੇ ਰੁੱਖਾਂ ਤੇ ਉਹ ਸਾੜ ਮੰਨ ਗਏ ਧੁੱਪ ਦੇ ਵਿੱਚ, ਪਾਣੀ ਕਿਸ ਨੇ ਨਹੀਂ ਪਾਇਆ। ਲੋਕ ਆਪਣੇ ਸੱਜੇ ਖੱਬੇ ਨਿਗਾਹ ਹੀ ਨਹੀਂ ਮਾਰ ਰਹੇ। ਜਿਨ੍ਹਾਂ ਦੀ ਸਭ ਤੋਂ ਬਹੁਤੀ ਇਸ ਟਾਈਮ ਲੋੜ ਆ ਉਹ ਰੁੱਖਾਂ ਦੀ ਲੋੜ ਆ। ਵੀ ਰੁੱਖਾਂ ਦਾ ਖਿਆਲ ਹੋਵੇ। ਵੀ ਇਹ ਕਾਇਨਾਤ ਜਿੰਨੀ ਵੀ ਬਣਾਈ ਆ, ਇਹ ਧਰਤੀ ਦੇ ਉੱਤੇ ਜੋ ਕੁਛ ਵੀ ਬਣਾਇਆ ਰੱਬ ਨੇ ਬੰਦੇ ਵਾਸਤੇ ਬਣਾਇਆ। ਬੰਦੇ ਨੂੰ ਕਿਹਾ ਤੇਰੀ ਬਾਦਸ਼ਾਹੀ ਹੈ ਇੱਥੇ, ਤੈਨੂੰ ਇਰਾਦਾ ਦਿੱਤਾ, ਤੈਨੂੰ ਇਖਤਿਆਰ ਦਿੱਤਾ, ਤੈਨੂੰ ਖੁੱਲ੍ਹਾ ਛੱਡਿਆ, ਮੌਜਾਂ ਕਰ, ਵੀ ਕਰਕੇ ਦਿਖਾ ਕੀ ਕਰਦਾ, ਪਰ ਤੈਨੂੰ ਮੈਂ ਆਪਣੇ ਵਾਸਤੇ ਬਣਾਇਆ। ਵੀ ਪੁੱਛ ਬੰਦੇ ਨੂੰ ਹੋਣੀ ਆ, ਇਹ ਰੁੱਖਾਂ ਨੂੰ ਇਹ ਫਾਇਦਾ ਬੰਦੇ ਨੂੰ ਆ। ਜੇ ਅੱਜ ਲਾਵਾਂਗੇ ਕੁਛ ਕਰਾਂਗੇ ਤਾਂ ਸਾਨੂੰ ਇਹਦਾ ਫਾਇਦਾ। ਇਹ ਦੁਨੀਆ ਨੂੰ ਅਸੀਂ ਬਣਾ ਸਕਦੇ ਹਾਂ ਜੰਨਤ, ਪਰ ਕਿਸੇ ਨੂੰ ਇਸ ਗੱਲ ਦੇ ਨਾਲ ਕੋਈ ਨਹੀਂ। ਤੂੰ ਦੇਖ, ਸਾਇੰਸਦਾਨ ਦੱਸਦੇ ਆ ਵੀ ਅਗਲਾ ਟਾਈਮ ਬੜਾ ਔਖਾ ਆ ਰਿਹਾ। ਜੇ ਅਸੀਂ ਇੱਦਾਂ ਹੀ ਬੇਗੌਰੀ ਕਰਦੇ ਰਹੇ ਨਾ, ਰੁੱਖ ਨਾ ਲਾਏ, ਤਾਂ ਅਸੀਂ ਪਛਤਾਵਾਂਗੇ। ਇਹ ਮੇਰੀ ਗੱਲ ਯਾਦ ਰੱਖੀ। ਹੁਣ ਆ ਕੱਚੇ ਮਕਾਨਾਂ ਕਿਰਾਏ ਤੇ ਦਿੰਦੇ ਨਹੀਂ ਅਗਲੇ। ਕੱਲ੍ਹ ਬੈਠੇ ਗੱਲ ਕਰਦੇ ਸੀ, ਅੱਲਾ ਜਾਣੇ ਝੂਠ ਆ ਕਿ ਸੱਚ ਆ। ਕਿਸੇ ਬੰਦੇ ਨੇ ਕੱਚੇ ਕੋਠੇ ਪਾਏ ਹੋਏ ਆ, ਉੱਥੇ ਦਿਹਾੜੀ ਰਹਿਣ ਦਾ ਪਤਾ ਨਹੀਂ ਕਿੰਨੇ ਪੈਸੇ ਆ। ਇੱਦਾਂ ਹੀ ਛਾਂ ਦੇ ਉੱਤੇ ਬਹਿਣ ਦੇ ਪੈਸੇ ਲਿਆ ਕਰਾਂਗੇ, ਫਿਰ ਚੰਗੇ ਰਹਿ ਜਾਓਗੇ। ਮੈਂ ਕਹਿੰਦਾ ਸਿਆਣੇ ਕਹਿੰਦੇ ਆ ਵੀ ਕੰਮ ਆਪਣਾ ਤੇ ਸੋਭਾ ਲੋਕਾਂ ਦੀ। ਇੱਦਾਂ ਦਾ ਕਰੋ ਵੀ ਰੁੱਖ ਵੀ ਲਾਓ, ਤੁਹਾਨੂੰ ਆਮਦਨ ਵੀ ਹੋਵੇ, ਤੁਹਾਨੂੰ ਫਾਇਦਾ ਵੀ ਹੋਵੇ, ਤੁਹਾਨੂੰ ਲੋਕ ਦੁਆਵਾਂ ਵੀ ਦੇਣ। ਹੁਣ ਅਸੀਂ ਜਿੱਦਾਂ ਬੈਠੇ ਹਾਂ, ਹੁਣ ਆ ਦਿਖਾਈ ਰੁੱਖ ਕਿੱਡਾ ਵੱਡਾ ਰੁੱਖ ਆ। ਇਹਨੂੰ ਕੀ ਆ? ਹੁਣ ਇਹ ਰੁੱਖ ਆ, ਇਹਨਾਂ ਨੇ ਅਗਲਿਆਂ ਨੇ ਇੱਥੇ ਬਾਗ ਲਾਇਆ, ਤੇ ਬਾਗ ਵੀ ਕਾਹਦਾ ਤੁਹਾਨੂੰ ਆ ਵੇਖਿਆ, ਇਸ ਫਲ ਦਾ ਵੀ ਪਤਾ ਨਾ ਹੋਵੇ। ਇਹ ਸਾਡੇ ਸੂਬੇ ਦੇ ਵਿੱਚ ਇਸ ਫਲ ਨੂੰ ਆਏ ਨੂੰ ਥੋੜ੍ਹਾ ਟਾਈਮ ਹੋਇਆ। ਇਹ ਬਾਗ ਤਾਂ ਖੈਰ 40 ਸਾਲ ਪੁਰਾਣਾ ਹੋਣਾ, ਖਬਰ ਇਸ ਤੋਂ ਵੀ ਜ਼ਿਆਦਾ ਹੋਵੇ। ਪਰ ਇਹ ਐਸਾ ਕੀਮਤੀ ਫਲ ਆ, ਇਹਦੇ ਫਾਇਦੇ ਦੱਸਾਂ ਤੇ ਤੁਸੀਂ ਹੈਰਾਨ ਹੋ ਜਾਓ। ਇਹਨੂੰ ਚੀਕੂ ਸੱਦਦੇ ਆ, ਇਹ ਚੀਕੂ ਦਾ ਬਾਗ ਆ। ਉਹ ਗੱਲ ਜਿਹੜੀ ਤੁਹਾਨੂੰ ਮੈਂ ਕਿਹਾ ਵੀ ਕੰਮ ਆਪਣਾ ਸੋਭਾ ਲੋਕਾਂ ਦੀ। ਇੱਕ ਤਾਂ ਇਹ ਫਲ ਵੇਚਦੇ ਆ, ਤੇ ਇੱਕ ਸਾਰੀ ਦਿਹਾੜੀ ਆਪਣੀ ਹਵਾ, ਠੰਡੀ ਹਵਾ ਦੇ ਵਿੱਚ ਰਹਿੰਦੇ ਆ, ਤੇ ਦੂਜਾ ਆਮਦਨ ਵੀ ਆ ਤੇ ਨਾਲ ਸਵਾਬ ਆ। ਇਹ ਦੁਨੀਆ ਨੂੰ ਇਹਦਾ ਫਾਇਦਾ ਹੋ ਰਿਹਾ ਵੀ ਇੱਥੋਂ ਮੌਸਮ ਦੇ ਵਿੱਚ ਆਪਣਾ ਹਿੱਸਾ ਪਾ ਹੀ ਰਹੇ ਆ। ਐਡਾ ਵੱਡਾ ਬਾਗ ਲਾਇਆ, 40 ਸਾਲ ਪੁਰਾਣਾ ਬਾਗ ਆ। ਦੇਖ ਫਿਰ ਰੁੱਖਾਂ ਦਾ ਖਿਆਲ ਕਿੰਨਾ ਕੀਤਾ। ਐਡੇ ਪੁਰਾਣੇ ਰੁੱਖ ਤੈਨੂੰ ਚੀਕੂ ਦੇ ਕਿਤੇ ਲੱਭਣਗੇ ਨਹੀਂ। ਮੈਂ ਤੈਨੂੰ ਤੁਰ ਕੇ ਦਿਖਾਣਾ, ਮੈਂ ਤੁਰ ਕੇ ਵੀ ਦਿਖਾਣਾ। ਇੱਥੇ ਉਹ ਪਈ ਸੀ, ਛੁਰੀ ਪਈ ਸੀ, ਕਿੱਧਰ ਗਈ? ਤੁਹਾਨੂੰ ਮੈਂ ਤੁਰ ਫਿਰ ਕੇ ਵੀ ਦਿਖਾਣਾ। ਛੁਰੀ ਮੰਗਾਇਓ, ਮੈਂ ਤੁਹਾਨੂੰ ਤੁਰ ਫਿਰ ਕੇ ਦਿਖਾਣਾ। ਤੁਸੀਂ ਹੈਰਾਨ ਹੋ ਜਾਓਗੇ, ਐਡਾ ਸੋਹਣਾ ਸਾਫ ਸੁਥਰਾ ਬਾਗ ਆ। ਫਿਰ ਇੱਥੇ ਮੁੰਡੇ ਜਿਹੜੇ ਜਿਨ੍ਹਾਂ ਨੇ ਸ਼ੌਕ ਕੀਤਾ ਹੋਇਆ, ਪੁੱਛਦੇ ਆ ਸਾਰੀ ਗੱਲਬਾਤ, ਸਾਰੀ ਦਾਸਤਾਨ ਵੀ ਇਹਦੀ ਸੁਣਦੇ ਆ ਵੀ ਐਡਾ ਹਰਾ ਕਚੂ, ਰੱਬ ਦੀ ਜ਼ਾਤ ਇਹਨੂੰ ਇੱਦਾਂ ਹੀ ਕਾਮਯਾਬ ਰੱਖੇ। ਫਿਰ ਤੁਹਾਨੂੰ ਇਸ ਬੰਦੇ ਦਾ ਸ਼ੌਕ ਵੀ ਦਿਖਾਉਂਦੇ ਆ ਵੀ ਉਹਨੇ ਇੰਨੀ ਥਾਂ ਦੇ ਵਿੱਚ ਕੀ ਕਮਾਲ ਕਰੇ ਪਏ ਆ। ਇਹ ਨਹੀਂ ਹੈ ਵੀ ਜ਼ਮੀਨ ਇੱਥੇ ਸਾਰਿਆਂ ਕੋਲ ਹੀ ਆ, ਕਿਸੇ ਕੋ ਥੋੜ੍ਹੀ ਆ, ਕਿਸੇ ਕੋ ਬਹੁਤੀ ਆ। ਪਰ ਤੂੰ ਦੇਖ ਥੋੜ੍ਹੀ ਦੇ ਵਿੱਚ ਨਜ਼ਾਰਾ ਕੀ ਬਣਾਇਆ ਹੈ। ਗੱਲ ਹੁੰਦੀ ਹੈ ਸ਼ੌਕ ਦੀ, ਜਿਹੜੇ ਅੰਦਰੋਂ ਜਾਗਦੇ ਹੁੰਦੇ ਆ ਨਾ, ਇਹ ਉਹਨਾਂ ਦੀ ਗੱਲ ਆ, ਜਿਹੜੇ ਸ਼ਾਵਾਂ ਦੀ ਕਦਰ ਜਾਣਦੇ ਆ। ਇੱਥੋਂ ਮੈਨੂੰ ਮੋਟਾ ਜਿਹਾ ਚੀਕੂ ਵੀ ਫੜਾਇਓ। ਨਹੀਂ ਇੱਥੋਂ ਤਾਂ ਨਹੀਂ ਚੱਕਣਾ, ਉਹ ਦੇਣ ਚੱਕ ਕੇ। ਤੁਸੀਂ ਦਿਓ ਜੀ ਜਿਹੜਾ ਦੇਣਾ ਚੱਕ ਕੇ। ਅੱਛਾ, ਉਹ ਲੈ ਕੇ ਆਂਦਾ। ਕੈਸਾ ਬੰਦੇ ਨੇ ਕਮਾਲ ਕਰੀ ਹੋਈ ਆ। ਕਿਹੜੇ ਰੁੱਖ ਇੱਥੇ ਲਾਏ ਹੋਏ ਆ, ਤੇ ਕਿਹੜੇ ਟਾਈਮਾਂ ਦੇ ਲਾਏ ਹੋਏ ਆ। ਉਹ ਰੁੱਖ ਜਿਹੜੇ ਕਹਿੰਦੇ ਆ ਵੀ ਇੱਥੇ ਹੋ ਨਹੀਂ ਸਕਦੇ, ਅੱਜ ਤੁਹਾਨੂੰ ਮੈਂ ਉਹ ਵੀ ਦਿਖਾਊਂਗਾ। ਤੁਸੀਂ ਜੀ ਇੱਕ ਵਾਰੀ ਖਲੋ ਕੇ ਨਾ ਤੇ ਥੋੜ੍ਹਾ ਜਿਹਾ ਦਿਖਾਓ ਨਜ਼ਾਰਾ। ਆਓ ਮੈਂ ਤੁਹਾਨੂੰ ਨਾਲ ਬਾਗ ਦਿਖਾਣਾ। ਚੀਕੂ ਮੁੰਡਾ ਲੈ ਕੇ ਨਾ, ਉਹ ਦੇਖਣ ਗਿਆ ਵੀ ਪੱਕਾ ਜਿਹਾ ਚੀਕੂ ਲੱਭ ਕੇ ਲਿਆਣਾ। ਇਹ ਉੱਤੇ ਵੀ ਪੱਕ ਜਾਂਦੇ ਆ, ਇਹਨੂੰ ਪਾਲ ਵੀ ਪੈਂਦੀ। ਇਹਦੀਆਂ ਬੜੀਆਂ ਸਿਫਤਾਂ ਤੁਹਾਨੂੰ ਦੱਸਦੇ ਆ। ਇਹ ਰਾਣਾ ਸਾਹਿਬ ਇੱਧਰ ਆਓ, ਆ ਜਾਓ ਜੀ। ਹੁਣ ਇੱਦਾਂ ਹੀ ਇੱਥੋਂ ਦੇਖ ਨਾ, ਜਿਵੇਂ ਬੂਹਾ ਬਣਿਆ ਹੁੰਦਾ, ਇੱਥੋਂ ਬੂਹਾ ਬਣਿਆ, ਇੱਥੋਂ ਅਸੀਂ ਤੁਰ ਕੇ ਲੈ, ਵਾਹ ਬਈ ਵਾਹ। ਹੁਣ ਆਹ ਰੁੱਖ ਦਿਖਾ, ਦੇਖ ਜਿੱਦਾਂ ਕੋਠਾ ਨਹੀਂ ਪਿਆ ਹੁੰਦਾ, ਇੱਦਾਂ ਚਾਹੇ 20 ਮੰਜੇ ਡਾਲਾ ਹੇਠ,
ਸੁਭਾਨ ਅੱਲਾ। ਫਲ ਵੀ ਦਿਖਾਓ ਜੀ, ਲੱਗਾ ਹੋਇਆ ਫਲ ਦੇਖ, ਲੱਗਾ ਹੈ, ਭਰਿਆ ਖੜਿਆ। ਹਜੇ ਹੋਰ ਵੀ ਉੱਤੇ ਫੁੱਲ ਆਏ ਹੋਏ ਆ, ਸਾਰਾ ਫਲ ਆ। ਮਾਸ਼ਾਅੱਲਾ ਮਾਸ਼ਾਅੱਲਾ, ਵਾਹ ਜੀ ਵਾਹ। ਮੈਂ ਕਹਿੰਦਾ ਤੁਸੀਂ ਤਾਂ ਫਲ ਦੇਖ ਰਹੇ ਆ ਨਾ, ਮੈਂ ਪੌਦਾ ਦੇਖ ਰਿਹਾ, ਮੈਂ ਰੁੱਖ ਦੇਖ ਰਿਹਾ ਵੀ ਕੈਸੀ ਕਮਾਲ ਆ ਇਸ ਰੁੱਖ ਦੀ। ਆਹ ਚੀਕੂ ਹੁੰਦਾ ਜੀ, ਆਹ ਚੀਕੂ ਆ। ਅੱਛਾ ਜੀ, ਇੱਕ ਵਾਰੀ ਆ ਦਿਖਾ ਲਈ। ਆਹ ਜੀ ਚੀਕੂ ਆ, ਹੁਣ ਇਹ ਪੱਕਿਆ ਹੋਇਆ, ਇਹ ਕੋਈ ਬਹੁਤ ਸਖਤ ਨਹੀਂ ਹੁੰਦਾ। ਇਹ ਲੈ ਲੈ, ਇਹਦੇ 'ਚ ਇੱਕ ਬੀਜ ਹੁੰਦਾ, ਆਹ ਬੀਜ ਇਹਦਾ ਚੀਕੂ ਦਾ। ਤੇ ਆਹ ਕੁਦਰਤ ਦੇਖ ਮੇਰੇ ਸੋਹਣੇ ਰੱਬ ਦੀ। ਤੇ ਇਹਨੂੰ ਇਦਾਂ ਛਿਲਣਾ, ਛਿਲਕਾ ਤਾਂ ਨਹੀਂ ਖਾਣਾ ਜੀ? ਨਹੀਂ ਜੀ, ਛਿਲਕਾ ਨਹੀਂ ਖਾਣਾ। ਇਹ ਫ੍ਰਿਜ 'ਚ ਰੱਖ ਕੇ ਠੰਡਾ ਕਰਕੇ ਵੀ ਖਾ ਸਕਦੇ। ਇਹ ਜ਼ਿਆਦਾ ਬਲਕਿ ਠੰਡਾ ਰੱਖੋ। ਇਦਾਂ ਛਿਲ ਕੇ, ਸੁਭਾਨ ਅੱਲਾ। ਹਾਂ, ਇਹਦਾ ਸ਼ੇਕ ਵੀ ਬਣਦਾ ਜੀ। ਯਕੀਨ ਰੱਬ ਤੇ ਕਰੀ ਵੀ ਖਜੂਰ ਖਾ ਲਈ, ਪੱਕੀ ਹੋਈ ਖੱਜੀ ਨਹੀਂ ਹੁੰਦੀ, ਹਾਂ ਡੋਕੇ, ਪੱਕੀ ਹੋਈ ਖੱਜੀ ਮੇਵਾ ਜੀ, ਮੂੰਹ 'ਚ ਖੁਰ ਗਿਆ ਜਾ ਕੇ। ਜਿਹੜੇ ਬੰਦਿਆਂ ਦੇ ਦੰਦ ਹੈ ਨਹੀਂ, ਜਿਹੜੇ ਜਾ ਕੇ 20-20 ਰੁਪਏ ਦੀ ਡਬਲ ਰੋਟੀ ਖਾਂਦੇ ਆ, ਜਿਹੜੇ ਦੁਕਾਨਾਂ ਤੋਂ ਹੱਟੀਆਂ ਤੋਂ ਲੈ ਕੇ ਰਸ ਖਾਂਦੇ ਆ, ਚੀਕੂ ਖਾਓ, ਚੀਕੂ ਖਾਓ ਠੰਡੇ ਕਰਕੇ ਫ੍ਰਿਜ ਦੇ ਵਿੱਚ। ਮੁੰਡਾ ਦੱਸਦਾ ਦੁੱਧ 'ਚ ਰਗੜ ਕੇ ਖਾਓ। ਮਿਲਕ ਸ਼ੇਕ ਇਹਦੇ। ਹਾਂ, ਜੇ ਅੰਬ ਹਜੇ ਪੱਕੇ ਨਹੀਂ ਆਏ, ਅੰਬ ਹਜੇ ਖੱਟੇ ਆ, ਜੇ ਮੁਲਤਾਨ ਦਾ ਚਿੱਟਾ ਚੌਂਸਾ ਤੁਹਾਨੂੰ ਨਹੀਂ ਲੱਭ ਰਿਹਾ, ਜੇ ਪੱਕਾ ਸਿੰਦੜੀ ਤੁਹਾਨੂੰ ਨਹੀਂ ਲੱਭ ਰਿਹਾ, ਚੀਕੂ ਖਾਓ ਫ੍ਰਿਜ ਠੰਡੇ ਕਰਕੇ ਦੁੱਧ 'ਚ ਪਾ ਕੇ। ਬਿਲਕੁਲ ਜੀ, ਮਿਲਕ ਸ਼ੇਕ ਬਣਾ, ਸ਼ੇਕ। ਹਾਂ ਜੀ, ਸ਼ੇਕ ਬਣਾ ਕੇ। ਹੋਰ ਕਾਦੇ 'ਚ ਪੈਂਦਾ ਹੈ? ਬਸ ਦੁੱਧ ਦੇ ਸ਼ੇਕ। ਹਾਂ, ਇਹਨੂੰ ਠੰਡਾ ਕਰਕੇ ਖਾਣਾ ਤਾਂ ਖਾ ਲਓ, ਇਹਨੂੰ ਦੁੱਧ 'ਚ ਪਾ ਕੇ ਖਾਣਾ ਤਾਂ ਪਾ ਲਓ। ਤੁਸੀਂ ਵੀ ਖਾਣਾ? ਹਾਂ ਮੈਂ ਵੀ ਖਾ ਲਾਂਗਾ। ਅੱਛਾ ਜੀ, ਆ ਮੁੰਡੇ ਨੂੰ ਹੁਣ ਚੱਕਰ ਆ ਰਹੇ ਆ ਲੱਗਿਆਂ ਨੂੰ ਖਿਲਾਣ। ਖਾਓ ਚੱਕਰ ਪੂਰੇ ਹੋ ਜਾਣਗੇ। ਖਾਓ ਖਾਓ ਖਾਓ। ਹਾਂ, ਫਰਕ ਪਿਆ? ਨਹੀਂ, ਚੱਕਰਾਂ ਤੋਂ ਫਰਕ ਪਿਆ? ਲੈ ਕਹਿੰਦਾ ਹਟ ਕੇ। ਚੀਕੂ ਖਾਓ, ਜਿੰਨਾ ਖਾ ਸਕਦੇ ਆ ਖਾਓ। ਅੱਛਾ ਜੀ, ਤੁਹਾਨੂੰ ਹੁਣ ਰੁੱਖ ਵੀ ਦਿਖਾਉਂਦੇ ਆ, ਭਾਜੀ ਲੈ ਲਓ। ਤੇ ਇਹ ਹੁਣ ਜਿਹੜਾ ਮੁੰਡਾ ਇੱਥੇ ਕੰਮ ਕਰਦਾ, ਮੌਲਵੀ ਸਾਹਿਬ ਤੁਸੀਂ ਹੁੰਨੇ ਆ? ਤੁਸੀਂ ਹੁੰਨੇ ਆ ਜਾਓ ਭਾਜੀ। अस्सलाम वालेकुम। ਨਾਲ ਤੁਰਦੇ ਫਿਰਦੇ ਆ, ਤੁਸੀਂ ਭਾਜੀ ਅੱਗੇ ਆਓ। ਦੇਖ ਕਮਾਲ ਆ ਯਾਰ ਬਾਗ। ਅੱਛਾ ਜੀ, ਇੱਥੇ ਇੱਕ ਮੈਂ ਜ਼ਰੂਰੀ ਗੱਲ ਕਰ ਦਵਾਂ। ਇਹ ਭਾਈ ਹੁਣੀ ਤਾਂ ਇੱਥੇ ਮਿਹਨਤ ਕਰਦੇ ਆ ਨਾ। ਇਹ ਜਿਹੜਾ ਮੁੰਡਾ ਨਾ ਸਾਡਾ ਪੁੱਤਰ ਆ, ਜਿਹਦੀ ਇਹ ਥਾਂ ਆ, ਜਿਹਨੇ ਬਾਗ ਲਾਇਆ ਸੀ, ਜਿਹਨੇ ਸ਼ੌਂਕ ਕੀਤਾ ਸੀ। ਕਿੱਧਰ ਚੱਲਿਆ ਹੁਣ ਸਾਨੂੰ? ਉਹ ਇਸ ਟਾਈਮ ਮੁੰਡਾ ਦਾ ਨਾਂ ਕੀ ਹੈ? ਲਿਆਕਤ ਨਹੀਂ, ਡਾਕਟਰ ਸਾਹਿਬ ਡਾਕਟਰ ਕਮਰ ਸਾਹਿਬ। ਡਾਕਟਰ ਅਮਰੀਕਾ ਵਾਲਾ? ਹਾਂਜੀ, ਅਮਰੀਕਾ ਦਾ। ਹਾਂਜੀ, ਡਾਕਟਰ ਕਮਰ ਸਾਹਿਬ ਜੀ ਬਾਹਰਲੇ ਮੁਲਕ ਅਮਰੀਕਾ ਹੁੰਦੇ ਆ। ਡਾਕਟਰ ਸਾਹਿਬ ਨੇ ਸ਼ੌਕ ਕੀਤਾ। ਦੇਖੋ 40 ਸਾਲ ਹੋ ਗਏ ਇਸ ਚੀਕੂ ਦਾ ਬਾਗ ਲਾਇਆ। ਫਿਰ ਤੁਹਾਨੂੰ ਵਿਖਾਉਂਦੇ ਆ ਇੱਥੇ ਟੋਇਆ ਮਾਰਿਆ ਮੱਛਲੀਆਂ ਦਾ, ਫਿਰ ਪਹਾੜੀ ਇਲਾਕਿਆਂ ਦੇ ਦਰਖਤ ਲਾਏ, ਫਿਰ ਮਿੱਟੀ ਦੇ ਟਿੱਬੇ ਬਣਾ ਕੇ ਪਹਾੜ ਬਣਾਏ। ਤੁਹਾਨੂੰ ਸਾਰਾ ਵਿਖਾਉਂਦੇ ਆ। ਰੂਹ ਖੁਸ਼ ਹੋ ਗਈ ਇੱਥੇ ਆ ਕੇ। ਮੈਨੂੰ ਅੱਗੇ ਲੱਗਦਾ ਸੀ ਵੀ ਬਾਹਰਲੇ ਮੁਲਕ ਦਾ ਕੋਈ ਰਹਿਣ ਵਾਲਾ ਹੀ ਮੁੰਡਾ ਹੋ ਸਕਦਾ ਜਿਹਨੂੰ ਆਪਣੀ ਮਿੱਟੀ ਨਾਲ ਇੰਨਾ ਪਿਆਰ ਤੇ ਇੰਨਾ ਸ਼ੌਕ ਹੋ ਸਕਦਾ ਵੀ ਆਪਣੀ ਜ਼ਮੀਨ ਨੂੰ ਏਡੇ ਚੱਜ ਸੂਰ ਨਾਲ ਵਰਤਾਰੇ 'ਚ ਲਿਆਂਦਾ। ਉਹ ਅੱਛਾ ਕਾਂ ਹੀ ਬੈਠਿਆ, ਮੈਂ ਤਾਂ ਕਿਹਾ ਤਿੱਤਰ ਵੀ ਇੱਥੇ ਫਿਰਦੇ। ਕਿੱਧਰ ਗਿਆ ਮੌਲਵੀ? ਚਲੇ ਗਏ ਮੌਲਵੀ ਸਾਹਿਬ, ਆਓ ਇੱਥੇ। ਇਹ ਜੀ ਹੁਣ ਥੋੜੀ ਜਿਹੀ ਗੱਲਬਾਤ ਰਾਣਾ ਸਾਹਿਬ ਇਹਨਾਂ ਨਾਲ ਕਰਿਓ ਵੀ ਦੇਖਣ ਵਾਲਿਆਂ ਨੂੰ ਨਾ ਥੋੜਾ ਜਿਹਾ ਚੀਕੂ ਦਾ ਪਤਾ ਲੱਗ ਜੇ। ਜੇ ਕੋਈ ਚੀਕੂ ਦਾ ਬਾਗ ਲਾਵੇ ਉਹਨੂੰ ਪਤਾ ਹੋਵੇ ਵੀ ਚੀਕੂ ਕੀ ਸ਼ਾ ਹੈ। ਅੱਛਾ, ਇਹ ਕਿੰਨੇ ਰਕਬੇ ਤੇ ਲੱਗੇ? ਸਭ ਤੋਂ ਪਹਿਲਾਂ ਤਾਂ ਆਪਣਾ ਨਾਮ ਦੱਸੋ। ਮੇਰਾ ਨਾਮ ਲਿਆਕਤ ਅਲੀ। ਅੱਛਾ, ਲਿਆਕਤ ਅਲੀ ਸਾਹਿਬ। ਅੱਛਾ, ਲਿਆਕਤ ਅਲੀ ਸਾਹਿਬ, ਇਹ ਕਿੰਨੇ ਕਰਸੇ ਦਾ ਲੱਗਾ ਹੋਇਆ ਵਾ ਬਾਗ? ਇਹਨੂੰ ਹੋ ਗਏ 24-25 ਸਾਲ। 24-25 ਸਾਲ। ਕਿੰਨੇ ਰਕਬੇ ਤੇ ਲੱਗਾ? ਇਹ 4 ਕਿੱਲਿਆਂ 'ਚ। 4 ਕਿੱਲਿਆਂ ਤਾਂ? ਹਾਂਜੀ। ਤੇ ਇਹਦੀ ਕਿੰਨੇ ਕੁ ਪੌਦੇ ਕਿੱਲੇ 'ਚ ਜਿਹੜਾ ਵਾ ਨਾਲ? ਇਹਨੇ ਤਕਰੀਬਨ 60 ਪੌਦੇ ਆ 60 ਪੌਦੇ ਆ ਜੀ। ਤੇ ਜਿਹੜੇ ਪੌਦੇ ਜ਼ਿਆਦਾ ਤੋਂ ਜ਼ਿਆਦਾ ਫਲ ਜਿਹੜਾ ਦੇਣੇ ਵਾਲੇ ਆ, ਉਹ ਕਿੰਨੇ ਕੁ ਮਣ ਫਲ ਦੇ ਜਾਂਦਾ ਵਾ? ਇਹ ਤਕਰੀਬਨ ਫਲ ਦੇ ਜਾਂਦਾ 5 ਤੋਂ 6 ਮਣ। 5 ਤੋਂ 6 ਮਣ ਜੀ। ਇੰਨਾ ਪੁਰਾਣਾ ਬਾਗ ਹੋ ਗਿਆ ਕੁਛ? ਇੱਕ ਪੌਦਾ ਦੇ। ਹਾਂ, ਇੱਕ ਪੌਦਾ 5-6 ਮਣ ਫਲ ਦੇ। ਅੱਛਾ, ਜਿਹੜਾ ਬਹੁਤ ਪੁਰਾਣੇ ਪੌਦੇ ਆ ਉਹਨਾਂ 'ਚ ਕੁਝ ਫਲ ਦੇਣਾ ਹਟ ਤਾਂ ਨਹੀਂ ਗਏ? ਨਹੀਂ ਨਹੀਂ, ਇਹ ਤਾਂ ਜਾਰੇ ਫਲ। ਅੱਛਾ, ਯਾਨੀ ਕਿ ਇਹਨੇ ਜਿਤਨੀ ਖਿਦਮਤ ਕਰੀ ਜਾ ਉਤਨਾ ਫਲ ਦੇ। ਇਹਦਾ ਮਤਲਬ ਆ ਕਿ 25 ਸਾਲਾਂ ਤੋਂ ਤੇ ਇਹ ਚੱਲ ਰਿਹਾ ਵਾ, ਅੱਗੇ ਵੀ ਯਾਨੀ ਕਿ ਜਿਹੜਾ ਵਾ ਨਾ ਇਸ ਦੀ ਲਾਈਫ ਜਿਹੜੀ ਹੈ ਨਾ, ਜਿੰਨਾ ਪੁਰਾਣਾ ਹੋਏਗਾ ਨਾ ਉਹਨਾਂ ਜ਼ਿਆਦਾ ਉਹਦੇ ਨਾਲ ਜ਼ਿਆਦਾ ਫਲ ਦੇ। 25 ਸਾਲ ਨਾ ਲਿਆਕਤ ਸਾਹਿਬ ਦੱਸ ਰਹੇ ਆ। 25 ਸਾਲ ਉਸ ਦਿਨ ਇੱਥੇ ਇੱਕ ਬਾਬਾ ਸੀ, ਉਹ ਕੀ ਨਾਮ ਹੈ ਬਾਬਾ? ਮੇਰਾ ਖਿਆਲ ਹੈ ਕਿ 40 ਸਾਲ ਤੋਂ ਤਾਂ ਮੈਂ ਵੀ ਦੇਖਿਆ ਇੱਥੇ ਜਿਹੜਾ ਲੰਘਦੇ ਉਹ ਬਾਬਾ ਜੀ ਜਿਹੜੇ ਉਦੋਂ ਸਾਨੂੰ ਇੱਥੇ ਮਿਲੇ ਨਾ, ਉਹਨਾਂ ਨੂੰ ਹੁਣ ਵੀ ਸੱਦ ਲੈਣੇ ਇੱਥੇ ਬੈਠੇ ਹੋਏ। ਉਹ ਮਸਰੂਫ ਆ। ਉਹ ਦੱਸਦੇ ਸੀ ਵੀ 40 ਸਾਲ ਹੋ ਗਏ ਇਸ ਨੂੰ। ਲਿਆਕਤ ਸਾਹਿਬ ਕਿਤੇ ਫਿਰ ਬਾਅਦ ਚ ਆਏ ਆ। ਬਾਗ ਪੁਰਾਣਾ 25 ਸਾਲ ਤੋਂ।
ਅਸੀਂ ਫਿਰ ਬਾਅਦ ਵਿੱਚ ਆਏ ਨਾ, ਸਾਨੂੰ ਇਹਨਾਂ ਦਾ ਪਤਾ ਨਹੀਂ ਨਾ। ਇਹ ਸ਼ਰਾਜ਼ੀ ਪੰਪ ਜਿਹੜਾ ਵਾ ਉੱਥੇ ਕੰਧਾਰੀ ਪੰਪ। ਕੰਧਾਰੀ ਵਾਲੇ ਦਾ, ਕਾੜਾ ਰੋਡ ਕੰਧਾਰੀ ਵਾਲਿਆਂ ਦਾ, ਇਹ ਉਹਨਾਂ ਦਾ ਹੀ ਕਮਰ ਰਾਈਸ ਮਿਲ ਦੇ ਸਾਹਮਣੇ ਉਹਨਾਂ ਦਾ ਬਿਲਕੁਲ ਕਮਰ ਵਾਲਿਆਂ ਦਾ ਹੀ ਹੈ। ਬਹੁਤ ਸ਼ੁਰੂ ਤੋਂ ਹੀ ਦੇਖਿਆ ਵਾ ਜਿਹੜਾ ਵਾ ਨਾ। ਹਾਂਜੀ ਤੇ ਅੱਛਾ ਫਿਰ ਪੌਦਿਆਂ ਦਾ ਨਾ ਫੈਲਾਅ ਦੇਖ ਲਓ ਕਿ ਤੁਹਾਨੂੰ ਕਿਸੇ ਵੀ ਜਗ੍ਹਾ ਤੇ ਬਹੁਤ ਘੱਟ ਆ ਕਿਤੇ ਧੁੱਪ ਯਾਨੀ ਕਿ ਜਿਹੜਾ ਵਾ ਨਾ ਨਜ਼ਰ ਆਉਂਦੀ ਹੋਵੇ ਵੀ ਉਹ ਜਿੰਨੇ ਫਾਸਲੇ ਤੇ ਲੱਗੇ ਹੋਏ ਆ ਨਾ ਉਹਨਾਂ ਨੇ ਅੱਛਾ ਕਿ ਰੇਟ ਇਹਦਾ ਕੀ ਚੀਕੂ ਦਾ ਜਿਹੜਾ ਵਾ ਨਾ ਚੱਲ ਰਿਹਾ ਮੰਡੀ ਰੇਟ ਇੱਥੇ ਚੱਲ ਰਿਹਾ ਹੈ 250 ਰੁਪਏ ਕਿਲੋ। 250 ਰੁਪਏ ਕਿਲੋ ਇੱਥੇ ਤੁਹਾਡੇ ਕੋਲੋਂ ਬਾਗ ਚੋਂ ਚੱਕਦੇ ਹਾਂਜੀ ਹੈ ਤੇ ਦੁਕਾਨ ਤੇ ਫਿਰ ਅੱਗੇ ਜਿਸ ਵੀ ਹਿਸਾਬ ਜਿਹੜਾ ਵਾ ਦੁਕਾਨ ਵਾਲਿਆਂ ਦੀ ਆਪਣੀ ਮਰਜ਼ੀ। ਇਹਦਾ ਮਿਲਕ ਸ਼ੇਕ ਜਿਹੜਾ ਵਾ ਉਹ ਕਿੰਨੇ ਕੁ ਦਾ ਗਲਾਸ ਆਮ ਤੌਰ ਤੇ ਦਿੰਦੇ ਆ? ਹੈ ਆਮ ਤੌਰ ਤੇ ਦੇ ਰਿਹਾ 150 ਰੁਪਏ ਦਾ। 150 ਦਾ ਜਿਹੜਾ ਵਾ ਗਲਾਸ ਇੱਕ ਚੀਕੂ ਪੈਂਦਾ ਹੁਣ। ਹਾਂ ਨਹੀਂ ਚਲੋ ਦੋ ਪਾ ਲਓ, ਤਿੰਨ ਪਾ ਲਓ। ਇੱਕ ਦੋ ਪੈਂਦੇ ਆ ਜੀ ਇਸ ਤਰ੍ਹਾਂ ਹੀ ਜੈਸਾ ਖਜੂਰ ਵਿੱਚ ਪਾ ਲਈ ਖਜੂਰ ਪਾ ਇਹ ਮੇਵਾ ਇੱਕ ਅੱਲਾਹ ਤਾਲਾ ਦਾ ਨਾ ਇਹ ਕੁਦਰਤ ਦਾ ਮੇਵਾ ਬੜਾ ਬਿਹਤਰੀਨ ਬੁਨਿਆਦੀ ਤੌਰ ਤੇ ਜਿਹੜਾ ਫਲ ਆ ਨਾ ਸਿੰਧ ਦਾ ਤੇ ਬਲੋਚਿਸਤਾਨ ਦਾ ਵਾ। ਸਾਡੇ ਪੰਜਾਬ ਵਿੱਚ ਜਿਹੜਾ ਵਾ ਨਾ ਬਹੁਤ ਘੱਟ, ਕਿਉਂਕਿ ਕਿਉਂਕਿ ਇਹ ਬੰਦੇ ਬਹੁਤ ਐਡਵਾਂਸ ਸੀ, ਇਹਨਾਂ ਨੇ ਯਾਨੀ ਕਿ ਨਵਾਂ ਆਈਡੀਆ ਲਿਆ ਉਹ 40-50 ਸਾਲ ਪਹਿਲੇ ਤੇ ਕੀਤਾ। ਵਰਨਾ ਆਮ ਤੌਰ ਤੇ ਚੀਕੂ ਜਿਹੜਾ ਵਾ ਨਾ ਸਿੰਧ 'ਚ ਲੱਗਦਾ ਵਾ ਜਾਂ ਬਲੋਚਿਸਤਾਨ 'ਚ ਲੱਗਦਾ ਵਾ। ਚੀਕੂ ਜਿਹੜੀ ਅਸਲ ਜਿਹੜੇ ਨਾ ਮੈਕਸੀਕੋ ਦੀ ਹੈ ਆ ਫਸਲ, ਤੇ ਇੰਡੀਆ 'ਚ ਦੁਨੀਆ 'ਚ ਸਭ ਤੋਂ ਜ਼ਿਆਦਾ ਹੁੰਦਾ ਵਾ, ਤੇ ਥਾਈਲੈਂਡ ਆ, ਇੰਡੋਨੇਸ਼ੀਆ, ਮਲੇਸ਼ੀਆ, ਇੱਥੇ ਕਾਫੀ ਜ਼ਿਆਦਾ ਜਿਹੜਾ ਨਾ ਪਾਇਆ ਜਾਂਦਾ। ਤੁਰਦੇ ਰਹੀਏ ਜੀ, ਬਾਗ ਬੜਾ ਦਿਖਾਣ ਵਾਲਾ ਬਹੁਤ ਖਾਲਦਾ। ਅੱਛਾ ਜੀ ਵੇਖੋ ਆ ਜਿਹੜੇ ਖਾਲੇ ਬਾਊ ਇਸ ਪਾਸੇ ਹੋ ਜਾਓ ਇਧਰੋਂ ਦੀ ਆ ਉੱਤੋਂ ਘੁੰਮ ਗਏ। ਅੱਛਾ ਗੱਲ ਕਰਦੇ ਰਹੋ। ਇਹਦੇ ਪੱਤੇ ਜਿਹੜੇ ਆ ਇੰਨੇ ਸਾਰੇ ਗਿਰਦੇ ਆ, ਇਹਨਾਂ ਨੂੰ ਵੀ ਕੋਈ ਇਸਤੇਮਾਲ ਕਰਦੇ ਆ ਕਿ ਇਹ ਨਹੀਂ? ਪੱਤੇ ਜਿੱਦਾਂ ਫੋੜ ਕਰਦਾ ਉਦੋਂ ਦਾ ਪੱਤੇ ਖਿਰਦੇ ਰਹਿੰਦੇ। ਹਾਂ ਲੇਕਿਨ ਆ ਪੱਤੇ ਜਿਹੜੇ ਆ ਇਹਨਾਂ ਨੂੰ ਤੁਸੀਂ ਕੁਝ ਇਸਤੇਮਾਲ 'ਚ ਲਿਆਉਂਦੇ ਆ? ਕੋਈ ਨਹੀਂ। ਇਹ ਘਰ ਲਾਏ ਨੇ ਲੋਕ ਜੀ ਇਹਨਾਂ ਨੇ ਕੀ ਇਹ ਲੋਕ ਇਹਨਾਂ ਦੇ ਰੋਟੀਆਂ ਪਕਾਉਂਦੇ ਆ। ਨਹੀਂ ਇਸਤੇਮਾਲ ਕਰਦੇ ਲੋਕ। ਇਹ ਅਸਲ 'ਚ ਇਹੀ ਗੱਲ ਇਹ ਤਵੀਆਂ 'ਚ ਬਲਦੇ ਹੈ। ਹਾਂਜੀ ਇਹ ਜਿਹੜਾ ਨਾ ਸਭ ਤੋਂ ਅੱਛੀ ਖਾਦ ਜਿਹੜੀ ਇਹਨਾਂ ਪੱਤਿਆਂ ਦੀ ਖਾਦ ਬਣਦੀ ਆ ਹੈ। ਇਹ ਜਿਹੜੀਆਂ ਮਾਈਆਂ ਨੇ ਭੱਠੀਆਂ ਨਹੀਂ ਹਾਂ ਲਗਾਈਆਂ ਹੋਈਆਂ ਮੈਂ ਸਮਝ ਗਿਆ, ਭੁੰਨਣ ਵਾਲੀਆਂ ਜ਼ਿਆਦਾਤਰ ਮਾਈਆਂ ਉਹ ਲਾਏ ਹੋਈਆਂ ਉਹ ਹੀ ਇਹਨੂੰ ਬਾਲਣ ਦੇ ਤੌਰ ਤੇ ਇਸਤੇਮਾਲ ਹੋ ਰਿਹਾ। ਟੋਇਆ ਮਾਰ ਕੇ ਨਾ ਪੱਤੇ ਫੋੜ ਦੇ ਦੁਬਾਰਾ ਕੱਢੇ ਤਾਂ ਇਹਨਾਂ ਨੇ ਡੀਆ ਤੇ ਖਾਦ ਹਾਂ, ਡੀਆ ਬਹੁਤ ਖਾਦ ਤਿਆਰ ਹੋ ਜਾਂਦੀ। ਇੱਥੋਂ ਜੀ ਇੰਜ ਕੈਮਰੇ ਨਾਲ ਵੜਦੇ ਦਿਖਾਇਓ। ਇਹ ਕਿਹੜੇ ਦਿਨਾਂ ਤੋਂ ਲਿਆਕ ਸਾਹਿਬ ਕਦੋਂ ਤੋਂ ਲੈ ਕੇ ਕਦੋਂ ਤੱਕ ਚੱਲਦਾ ਵਾ ਤਕਰੀਬਨ ਇਹਦਾ ਫਲ? ਮਈ ਚੱਲ ਰਿਹਾ ਵਾ ਹੁਣ। ਇਹ ਹੁਣ ਮਈ ਸ਼ੁਰੂ ਹੋਇਆ। ਹਾਂ ਮਈ ਵਿੱਚ ਤੇ ਇਹ ਕੋਈ 3-4 ਮਹੀਨੇ ਚੱਲਦਾ ਵਾ? ਹਾਂਜੀ 3 ਮਹੀਨੇ। ਮਈ, ਜੂਨ, ਜੁਲਾਈ ਹੈ। ਹਾਂਜੀ ਤੇ ਪਾਣੀ ਇਹਨੂੰ ਕਿੰਨੇ ਕੁ ਦਿਨ ਲਾਉਂਦੇ ਆ? ਪਾਣੀ ਹੁਣ ਤਾਂ ਬਹੁਤ ਮਹਿੰਗਾ ਵਾ, ਅੱਛਾ ਨਹੀਂ ਤਾਂ ਇਹਨੂੰ 8ਵੇਂ 10ਵੇਂ ਦਿਨ ਪਾਣੀ ਲਾਜ਼ਮੀ ਚਾਹੀਦਾ ਹੁੰਦਾ। ਅੱਛਾ 8ਵੇਂ-10ਵੇਂ ਦਿਨ ਜਿਹੜਾ ਵਾ ਨਾ। ਹਾਂਜੀ ਤੇ ਕੋਈ ਸ਼ਾਖਾਂ ਵੀ ਇਹਦੀਆਂ ਜਿਹੜੀ ਕਿਸੇ ਮੌਸਮ 'ਚ ਕੱਟਦੇ ਆ ਨੀਚੋਂ? ਕੋਈ ਨਹੀਂ, ਬਸ ਜਿਸ ਤਰ੍ਹਾਂ ਹੈ ਆ? ਨਹੀਂ ਅਸੀਂ ਇਹਦੀ ਸ਼ਾਖਾ ਨਹੀਂ ਕੱਟਦੇ। ਔਰ ਕੋਈ ਮਾਲੀ ਹੋਵੇ ਨਾ ਹਾਂ ਜਿਹੜਾ ਨਰਸਰੀ ਬਣਾਉਂਦਾ ਉਹ ਕੱਟ ਸਕਦਾ। ਤੁਸੀਂ ਇਹ ਠੇਕੇ ਤੇ ਲੈਂਦੇ ਆ? ਅਸੀਂ ਠੇਕੇ ਲੈਨੇ। ਅੱਛਾ ਤੇ ਇਹ 1 ਕਿੱਲਾ ਜਿਹੜਾ ਵਾ ਇਹ ਕਿੰਨੇ ਕੁ ਦਾ ਠੇਕੇ ਤੇ ਜਿਹੜਾ ਵਾ ਨਾ ਅੱਜ ਕੱਲ ਰੇਟ ਚੱਲ ਰਿਹਾ ਵਾ, ਜਿਸ ਤਰ੍ਹਾਂ ਆ ਬਾਗ ਵੱਡਾ? ਹੁਣ ਇਸ ਟਾਈਮ ਦਾ ਅਸੀਂ ਸਾਰਾ 5 ਲੱਖ ਲਿਆ ਹੋਇਆ। ਅੱਛਾ ਅੱਛਾ ਹਾਂਜੀ 4 ਏਕੜ। ਹਾਂ ਖਰਚਾ ਸਾਡਾ ਪਾਣੀ ਸਾਡਾ ਹੈ, ਸ਼ਾਮ ਤੁਹਾਡੀ ਆ ਸਾਰੀ ਜਿਹੜੀ। ਵੀ ਮਾਲਕ ਨੇ ਪੈਸੇ ਲੈਣੇ, ਅਸੀਂ ਬਾਕੀ ਸਾਰਾ ਪੂਰਾ ਸਾਲ ਇਹਦੀ ਮਿਹਨਤ ਕਰਨੀ। ਹਾਂ ਪੂਰਾ ਸਾਲ ਇਹਦਾ ਪਾਣੀ ਨਾਲੇ ਇਹਦੇ ਚ ਕਿਉਂਕਿ ਇਹਦੇ ਚ ਹੋਰ ਕਿਉਂਕਿ ਇੰਨੀ ਛਾਂ ਆ ਨਾ ਕਿ ਹੋਰ ਕੋਈ ਫਸਲ ਨਹੀਂ ਬੀਜੀ ਹੋਰ ਕੋਈ ਫਸਲ ਨਹੀਂ ਹੋ ਸਕਦੀ। ਹਾਂਜੀ ਇਹ ਆਪ ਫਸਲ ਆ ਜੀ। ਹਾਂ ਤੇ ਇਹ ਇਹਨੂੰ ਫੁੱਲ ਕਿਹੜੇ ਦਿਨਾਂ ਚ ਆਉਂਦੇ ਆ? ਇਹਨੂੰ ਫੁੱਲ ਹਮੇਸ਼ਾ ਹੀ ਲੱਗੇ ਰਹਿੰਦੇ। ਹੂੰ ਇਹ ਸਾਰਾ ਸਾਲ ਹੀ ਚੱਲਦਾ ਵਾ, ਸਦਾ ਬਹਾਰ ਆ ਇੱਕ ਕਿਸਮ ਦਾ। ਇਹ ਆਪਣੇ ਕੋਲ ਇਹ ਸਿਰਫ 3 ਮਹੀਨੇ ਚੱਲਦਾ ਹੈ। ਜਿਹੜਾ ਨਾ ਸਿੰਧ ਇਲਾਕੇ ਉਹਦੇ 12 ਮਹੀਨੇ ਚੱਲਦਾ ਰਹਿੰਦਾ। ਅੱਛਾ ਅੱਛਾ ਉੱਥੇ ਮੌਸਮ ਜਿਹੜਾ ਵਾ ਨਾ ਹਾਂ ਉਹ ਜ਼ਿਆਦਾ ਸੈੱਟ ਹੈ ਆ ਤੇ ਉੱਥੇ ਜ਼ਿਆਦਾ ਦੇਰ ਤੱਕ ਨਾ ਜ਼ਿਆਦਾ ਇਹਦੇ ਵਾਸਤੇ ਸੈੱਟ ਹੈ। ਅੱਛਾ ਇਹਦਾ ਇਹ ਦੱਸਿਓ ਕਿ ਇਹ ਫਲ ਅਗਰ ਪੌਦਾ ਲਾਇਆ ਜਾਵੇ ਤੇ ਫਲ ਕਿੰਨੇ ਕੁ ਸਾਲ ਚੱਕਦਾ ਵਾ? ਕੋਈ ਹੈ ਅੰਦਾਜ਼ਾ? ਹੁਣ ਤਾਂ ਨਵੀਂ ਨਸਲੀ ਆ ਗਈ, ਹੁਣ ਤਾਂ ਲਾਇਓ ਹਾਂ ਜਾਂ ਲਾਉਂਦੇ ਤਾਂ ਤਕਰੀਬਨ 6 ਮਹੀਨੇ ਬਾਅਦ ਫਲ ਚੁੱਕ ਲੈਂਦੇ। ਅੱਛਾ ਹਾਂਜੀ ਔਰ ਜਿਸ ਤਰ੍ਹਾਂ ਅੰਜਮ ਕੋਲ ਵੀ ਜਿਹੜਾ ਬੂਟਾ ਲੱਗਿਆ ਹੈ ਉਹਨੇ ਵੀ ਫਲ ਚੱਕਿਆ ਹੈ ਵਾ। ਹਾਂਜੀ ਤੇ ਇਹ ਤੋੜਦੇ ਕਿਸ ਤਰ੍ਹਾਂ? ਪੌੜੀਆਂ ਲਾ ਕੇ ਤੋੜਦੇ ਆ? ਨਹੀਂ ਉੱਤੇ ਚਾੜ ਕੇ ਜੋੜੀਆਂ ਨਾਲ। ਅੱਛਾ ਅੱਛਾ ਇਹ ਥੱਲੇ ਛੋਟੀਆਂ ਨੇ ਤੇ ਥੱਲੇ ਜ਼ਮੀਨ ਪੱਕੀ ਉਹ ਟੁੱਟ ਜਾਂਦਾ। ਅੱਛਾ
ਸ਼ਾਇਦ ਦੇ ਵੀ ਕੋਈ ਛੱਤੇ ਛੁੱਤੇ ਲੱਗਦੇ ਆ ਇੱਥੇ? ਇਹ ਬੜੇ ਲੱਗਦੇ ਆ। ਆਹ ਲੱਗਾ ਹੋਇਆ ਸਾਹਮਣੇ, ਇੱਥੇ ਲੱਗਾ ਹੋਇਆ ਤੁਹਾਨੂੰ ਦਿਖਾਣੇ ਆ। ਉਧਰ ਵੀ ਲੱਗਾ ਹੋਇਆ, ਇੱਥੇ ਵੀ ਲੱਗਾ, ਇੱਥੇ ਅਗਲੇ ਪਾਸੇ ਉਹ ਉੱਡ ਗਿਆ। ਇਹ ਪੌਦਾ ਬੀਜ ਤੋਂ ਹੁੰਦਾ? ਨਹੀਂ ਇਹ ਸ਼ਾਖ ਨਾਲ ਹੁੰਦਾ। ਕਿੱਥੇ ਲੱਗਾ? ਕਲਮ ਹਾਂ ਇੱਧਰ ਲੱਗਾ ਜੀ। ਗੁੱਟੀ ਲੱਗਦੀ ਹੈ ਕਿ ਕਲਮ ਲੱਗਦੀ ਹੈ ਇਹਦੀ? ਇਹ ਕਲਮ ਲੱਗਦੀ। ਕਲਮ ਲੱਗਦੀ ਹੈ, ਲੇਕਿਨ ਮੇਰਾ ਖਿਆਲ ਹੈ ਬੀਜ ਤੋਂ ਵੀ ਉਗਦਾ ਜੇ ਵਾ। ਗੁੱਟੀ ਲੱਗ ਜਾਵੇ ਤਾਂ ਫਿਰ ਉਹਨੂੰ ਪਿਉਂਦ ਕਰਨਾ ਪੈਂਦਾ। ਅੱਛਾ ਅੱਛਾ, ਗੁੱਟੀ ਜਿਹੜੀ ਆ ਉਹਨੂੰ ਪਿਉਂਦ ਕਰਨਾ ਪੈਂਦਾ ਵਾ? ਆਹੋ, ਬਸ ਗੱਲ ਜੇ ਕਲਮ ਲਾ ਦੇ ਫਿਰ ਪਿਉਂਦ ਨਹੀਂ ਕਰਨਾ ਪੈਂਦਾ। ਅੱਛਾ, ਤੁਹਾਨੂੰ ਗੱਲ ਨਹੀਂ ਸਮਝ ਆਈ। ਮੇਰੇ ਖਿਆਲ 'ਚ ਕਿਉਂਕਿ ਗੁੱਟੀ ਵਾਲਾ ਪੌਦਾ ਤਾਂ ਜ਼ਿਆਦਾ ਜਲਦੀ ਹੁੰਦਾ ਵਾ। ਇਹ ਪਹਾੜੀ ਦੇ ਨਾਲ ਜੀ, ਆਪਾਂ ਪਹਾੜੀ ਦੇ ਕੋਲ ਆ ਗਏ। ਇੱਥੇ ਪਹਾੜੀਆਂ ਬਣੀਆਂ ਭਾਈ। ਬਿਹਤਰੀਨ ਉਹਨਾਂ ਸ਼ੌਕ ਕੀਤਾ ਨਾ ਜੀ। ਇੱਥੇ ਸਕੂਲ ਦੀ ਟ੍ਰਿਪਾਂ ਵਗੈਰਾ ਹੁੰਦੀਆਂ ਇੱਥੇ। ਅੱਛਾ, ਹਾਂਜੀ, ਵਾਹ ਬਈ। ਉਹ ਇੱਥੇ ਇੰਜੋਏ ਕਰਕੇ ਜਾਂਦੇ ਪੂਰੇ ਨਾਲ। ਉਹਨਾਂ ਟੀਚਰਾਂ ਹੁੰਦੀਆਂ। ਭਾਈ ਹੁਣੀ ਦੱਸ ਰਹੇ ਆ ਵੀ ਉਹ ਸਕੂਲ ਦੇ ਟੂਰ ਜਿਹੜੇ ਆ ਨਾ, ਸਕੂਲ ਨੂੰ ਨਿਆਣੇ ਆ ਕੇ ਦੇਖਦੇ ਆ। ਦੇਖ ਫਲ ਕਿਦਾਂ ਮਾਸ਼ਾਅੱਲਾ ਲੱਗਿਆ। ਹਾਂ, ਬੜੀ ਤਕੜੀ ਫਸਲ ਆ ਜੀ। ਇੱਥੇ ਬੜੇ ਪੁਰਾਣੇ ਰੁੱਖ ਲੱਗੇ ਹੋਏ ਆ। ਆ ਸਫੈਦੇ ਦੇਖੋ, ਸਫੈਦੇ ਕੋ ਅੱਜ ਦੇ, ਇਹ ਕੋ ਅੱਜ ਦੇ ਸਫੈਦੇ ਤਾਂ ਨਹੀਂ। ਤੇ ਇਹਦੇ ਉੱਤੇ ਚੜੋ ਤੁਸੀਂ ਵਾਓ ਖਾਲਾ ਸਾਹਿਬ। ਇੱਧਰ ਦੀ ਚੜਨ ਦਾ ਰਸਤਾ ਉੱਪਰ। ਹਾਂਜੀ ਹਾਂਜੀ, ਰਾਹ ਬਣਿਆ ਹੈ ਇਧਰੋਂ। ਆ ਕਟੋਇਆ ਰਾਣਾ ਸਾਹਿਬ ਮਾਰਿਆ ਉਹਨੇ, ਕਿਤੇ ਮਛਲੀ ਫਾਰਮ ਬਣਾਇਆ ਸੀ। ਕਮਰ ਸਾਹਿਬ ਇਸ ਟਾਈਮ ਜੇ ਤੁਸੀਂ ਸਾਨੂੰ ਦੇਖ ਰਹੇ ਆ ਤੇ ਅਸੀਂ ਤੁਹਾਡੇ ਬੜੇ ਸ਼ੁਕਰਗੁਜ਼ਾਰ ਆ। ਤੁਸੀਂ ਬੜਾ ਸੋਹਣਾ ਹਿੱਸਾ ਆਪਣਾ ਪਾ ਕੇ ਗਏ ਆ। ਦੇਖੋ ਆਪ ਤੁਸੀਂ ਅਮਰੀਕਾ ਬੈਠੇ ਆ, ਚਲੋ ਤੁਸੀਂ ਤਾਂ ਕਿਤੇ ਕਦੀ ਕਿਤੇ ਆਣਾ ਹੁੰਦਾ ਨਾ, ਪਰ ਫਿਰ ਵੀ ਤੁਸੀਂ ਚੰਗਾ ਸੋਚਿਆ। ਤੁਹਾਡੀ ਸੋਚ ਨੂੰ ਸਲਾਮ ਆ। ਆ ਨਹੀਂ ਜੀ, ਵੱਡਾ ਕੰਮ ਆ ਜਿਹੜਾ ਵਾ ਨਾ। ਵੱਡਾ ਕੰਮ ਆ। ਇਹ ਸੋਚ ਦੀ ਲੋੜ ਆ, ਇਸ ਸੋਚ ਦੀ ਲੋੜ ਆ, ਤਾਂ ਜਾ ਕੇ ਕੋਈ ਕਾਬੂ ਆਊਗਾ। ਮੌਸਮ ਕੋਈ ਆ ਜਿਹੜੀ ਗਰਮੀ ਬਣ ਰਹੀ। ਤੁਸੀਂ ਖਲੋ ਜਾਓ ਜੀ। ਇਸ ਟਾਈਮ ਅਸੀਂ ਪਹਾੜ ਦੇ ਉੱਤੇ ਚੜ ਰਹੇ ਹਾਂ। ਉੱਤੇ ਇਸ ਟਾਈਮ ਮਿੱਟੀ ਦਾ ਪਹਾੜ ਬਣਾਇਆ, ਚੰਗਾ ਟੇਬਲ ਆ ਕੇ ਤੇ ਉੱਤੇ ਰੁੱਖ ਲਾਏ ਹੋਏ। ਇਦਾਂ ਹੀ ਲੱਗਦਾ ਵੀ ਕਿਸੇ ਬਾਹਰਲੇ ਮੁਲਕ ਚ ਆ ਗਏ। ਲੈ ਲੱਗਦਾ ਕਿ ਨਹੀਂ ਇਸਤੰਬੁਲ ਇੱਥੋਂ। ਦਿਖਾਓ ਜੀ ਉਹ ਫਲ ਚੱਕਿਆ ਆ ਖੱਜੀਆਂ ਨੇ। ਕਰਾ ਰਾਣਾ ਸਾਹਿਬ, ਖੱਜੀਆਂ ਨੇ ਫਲ ਦੇਖੋ ਲਿਆ। ਤੇ ਖਜੂਰ ਵੀ ਬਹੁਤ ਸੋਹਣੀ ਆ, ਮੋਟੀ ਖਜੂਰ ਆ। ਇਹ ਉੱਤੇ ਪੱਕ ਕੇ ਡਿੱਗਣੀ। ਇਹਨੂੰ ਪਾਣ ਦੀ ਵੀ ਲੋੜ ਨਹੀਂ, ਪਾਲ ਦੀ ਲੋੜ ਨਹੀਂ। ਜਿਹੜਾ ਸ਼ੌਕ ਹੁੰਦਾ ਨਾ, ਹਾਂਜੀ, ਉਹ ਫਿਰ ਬੰਦਾ ਨਾ ਵੀ ਮੌਜੂਦ ਹੋਵੇ ਤੇ ਸ਼ੌਕ ਦੱਸਦਾ ਵਾ ਬੰਦੇ ਦਾ। ਸ਼ੌਕ ਦੱਸਦਾ ਬੰਦਾ ਕੀ ਸ਼ਾਇਦ। ਹਾਂ, ਬੰਦਾ ਕੀ ਸ਼ਾਇਦ। ਹੁਣ ਉਹ ਭਾਵੇਂ ਅਮਰੀਕਾ 'ਚ ਬੈਠੇ ਆ, ਪਰ ਉਹਨਾਂ ਦਾ ਸ਼ੌਕ ਦੱਸਦਾ ਵਾ ਵੀ ਬੰਦੇ ਜਿਹੜੇ ਆ ਨਾ। ਮੈਂ ਜਦੋਂ ਹੜੱਪੇ 'ਚ ਗਿਆ ਨਾ ਤੇ ਹੜੱਪੇ ਦਾ ਸ਼ਹਿਰ ਵੇਖਿਆ, ਉੱਥੇ ਮਾਲੂਮ ਹੋਇਆ ਕੋਈ ਵੱਡੀ ਕੌਮ ਵਸ ਕੇ ਗਈ, ਕੋਈ ਅਕਲ ਵਾਲੀ ਕੌਮ ਵਸ ਕੇ ਗਈ। ਬੰਦਾ ਸ਼ੈਈ ਬੜੀ ਆ। ਬੰਦਾ ਜਿੱਥੇ ਵਸ ਕੇ ਜਾਂਦਾ ਨਾ, ਉੱਥੇ ਆਪਣੀ ਛਾਪ ਛੱਡ ਕੇ ਜਾਂਦਾ, ਦੱਸਦਾ ਵੀ ਇੱਥੇ ਕੋਈ ਬੰਦਾ ਵਸ ਕੇ ਗਿਆ ਸੀ ਵੀ ਕੋਈ ਹੈ। ਕਮਰ ਸਾਹਿਬ ਇੱਥੇ ਸਾਨੂੰ ਹੁਣ ਨਹੀਂ ਮਿਲੇ, ਲੇਕਿਨ ਉਹਨਾਂ ਨਾਲ ਅਸੀਂ ਮੁਲਾਕਾਤ ਕਰਾਂਗੇ। ਕਮਰ ਸਾਹਿਬ ਜਦੋਂ ਆਣਗੇ ਅਸੀਂ ਉਹਨਾਂ ਨਾਲ ਮਿਲਾਂਗੇ। ਪਰ ਇਸ ਟਾਈਮ ਉਹ ਦੱਸ ਰਹੇ ਆ ਵੀ ਇੱਥੇ ਕਮਰ ਸਾਹਿਬ ਦੀ ਕੀ ਸੋਚ ਆ, ਕਿੱਡੀ ਚੰਗੀ ਸੋਚ ਆ, ਤੇ ਕਿੱਦਾਂ ਉਹ ਵਸ ਕੇ ਗਿਆ। ਕਿੱਡਾ ਸੋਹਣਾ ਇੱਥੇ ਜੰਗਲ 'ਚ ਮੰਗਲ ਬਣਾਇਆ। ਨਿੱਕੇ ਲਾ ਤੋਂ ਅਸੀਂ ਦੇਖਦੇ ਰਹੇ ਹਾਂ। ਇਸ ਟਾਈਮ ਅਸੀਂ ਖਲੋਤੇ ਹਾਂ ਰਹਿਮੇ ਸ਼ਾਹ ਤੋਂ ਕੋਈ ਕਹਿ ਲਓ ਵੀ 30 ਕਿਲੋਮੀਟਰਾਂ ਦੇ ਹੋਣੇ। ਜੱਲਾ ਮੋੜ ਤੋਂ ਨਾ ਜੱਲਾ ਮੋੜ ਆ। ਜੱਲੇ ਮੋੜ ਤੋਂ ਕਹਿ ਲਓ ਵੀ 5-10 ਕਿਲੋਮੀਟਰ ਉਕਾੜੇ ਰੋਡ ਤੇ ਕੰਧਾਰੀ ਕਾਂਡ ਕੰਦਾ। ਆਹੋ, ਇਹਦਾ ਦੇਖ ਲਓ ਕਿ ਇਹਦਾ ਰੇਟ ਆ ਨਾ ਜਿਹੜਾ ਵੀ 10,000 ਰੁਪਏ ਨੂੰ ਮਣ ਜਾ ਰਿਹਾ ਵਾ। ਹਾਂਜੀ, ਅਗਰ ਮੈਂ ਕਹਿੰਦਾ ਕਿ 8,000 ਨੂੰ ਵੀ ਇਹ ਮਣ ਜਾਏ, 2.5 ਮਣ ਵੀ ਇੱਕ ਪੌਦੇ ਤੋਂ ਹੋਵੇ ਨਾ, ਤੇ ਇਹ 20,000 ਦੀ ਇੱਕ ਪੌਦੇ ਤੋਂ ਜਿਹੜਾ ਨਾ ਫਸਲ ਹੈ। ਇਹ ਬਾਗ ਲਾਣਾ ਚਾਹੀਦਾ ਵਾ ਲੋਕਾਂ ਨੂੰ। 20,000 ਦੀ ਪੌਦੇ ਤੋਂ ਫਸਲ ਆ ਤੇ ਕਿੰਨੇ ਪੌਦੇ ਲੱਗੇ? 60 ਪੌਦੇ। 60 ਪੌਦੇ ਆ। ਹਾਂ, 6 ਦੂਣੀ 12 ਕਰੋੜ ਰੁਪਈਆ। ਨਹੀਂ 12 ਕਰੋੜ 12 ਲੱਖ। 12 ਲੱਖ ਰੁਪਈਆ। ਹਾਂ ਹਾਂ, 12 ਲੱਖ ਦੀ ਆਮਦਨ। ਚਲੋ ਜੀ, ਅੱਲਾਹ ਤਾਲਾ ਤੁਹਾਡੇ ਨਸੀਬਾਂ ਦਾ ਕਰੇ। ਅਸੀਂ ਤਾਂ ਕਹਿੰਦੇ ਆ 12 ਕਰੋੜ ਦਾ ਹੀ ਹੋਵੇ। ਕਰੋੜ ਦਾ ਹੀ ਹੋਵੇ। ਬਰਫਾਂ ਪੈ ਰਹੀਆਂ ਉੱਧਰ? ਲੱਗਾ ਅੰਬ ਲੱਗਾ ਕਰੋਂਡੇ ਦਾ ਬੂਟਾ ਲੱਗਾ ਜੀ। ਇਹਨਾਂ ਨੇ ਉਹ ਬਦਾਮ ਲੱਗੇ। ਅੱਛਾ, ਵਾਹ ਬਈ ਵਾਹ। ਇੱਥੇ ਜੀ ਇਹਨਾਂ ਨੇ 2 ਪੌਦੇ ਲੱਗੇ। ਹੋਰ ਰੁੱਖ ਵੀ ਬੜੇ ਲਾਏ ਆ। ਉਹ ਜਿਹੜੇ ਰੁੱਖ ਕਹਿੰਦੇ ਆ ਨਾ ਵੀ ਬਰਫਾਂ ਦੇ ਇਲਾਕੇ 'ਚ ਹੁੰਦੇ ਆ, ਉਹ ਰੁੱਖ ਇੱਥੇ ਲਾਏ ਆ। ਬਾਊ ਖਾਲ ਤੇ ਦਿਖਾਓ ਵੀ। ਦੇਖੋ ਉਹਨਾਂ ਨੇ ਟੋਇਆ ਮਾਰ ਕੇ ਜਦੋਂ ਆਪ ਇੱਥੇ ਸੀ ਨਾ, ਤੇ ਉਹਨਾਂ ਨੇ ਪਾਣੀ ਛੱਡ ਕੇ ਮੱਛਲੀ ਦਾ ਫਾਰਮ ਬਣਾਇਆ ਸੀ। ਕਸ਼ਤੀ ਵੀ ਹੈ ਜੀ ਅੱਗੇ। ਹਾਂ, ਕਸ਼ਤੀ ਵੀ ਰੱਖੀ ਹੋਈ ਆ। ਉਹ ਪਈਆਂ ਨਿੱਕੀਆਂ ਕਸ਼ਤੀਆਂ ਪੈਡਲ ਦੇ ਨਾਲ ਚਲਾਉਣ ਵਾਲੀਆਂ। ਆ ਦੇਖੋ ਜੀ, ਕਰੌਂਦੇ ਦਾ ਫਲ ਦਿਖਾਓ ਤੁਸੀਂ। ਹੇਠੋਂ ਲੰਘਿਆ ਕਰੌਂਦੇ ਦੇ, ਆ ਦਿਖਾਓ। ਇਹ ਉਹ ਕਰੌਂਦਾ ਜਿਹੜਾ ਦੇਗਾਂ ਦੇ ਵਿੱਚ ਪਾਈਦਾ। ਅਗਲੇ ਦਿਨ ਅਸੀਂ ਦਲੀਏ 'ਚ ਪਾਇਆ ਸੀ ਨਾ, ਉਹ ਮੁਰੱਬਾ। ਇਹਨਾਂ ਦੇ ਤਸੱਲੀਆਂ ਲਾਉਣੀਆਂ ਸ਼ੁਰੂ ਕਰ ਲਈਆਂ।
ਦੇਖੋ ਜੀ ਆ ਫਲ ਲੱਗਾ ਇਹਨੂੰ। ਇਹ ਜੀ ਕਰੌਂਦੇ ਦਾ ਫਲ ਆ ਜਿਹੜਾ ਅਗਲੇ ਦਿਨ ਅਸੀਂ ਦਲੀਆ ਪਕਾਇਆ ਸੀ ਨਾ ਤੇ ਉਹ ਦਲੀਏ ਦੇ ਵਿੱਚ ਜਿਹੜਾ ਪਾਇਆ ਸੀ ਉਹ ਡੱਬਿਆਂ ਦੇ ਵਿੱਚ ਮੁਰੱਬਾ ਜਿਹੜਾ ਵਾ ਕਰਾਉਂਦੇ ਦਾ ਕਰੌਂਦੇ ਦਾ ਮੁਰੱਬਾ ਸ਼ਰਫੀ ਦਾ ਮੁਰੱਬਾ ਅਕਸਰ ਜ਼ਿਆਦਾ ਲੋਕ ਪਾਉਂਦੇ ਆ। ਇਹ ਜਿਹੜੀ ਸ਼ਾਇਦ ਮਰਜ਼ੀ ਪਾ ਲਓ ਇਹ ਕੋਈ ਮਿਲਕ ਸ਼ੇਕ ਵੀ ਬਣਦਾ ਜੇ। ਹਾਂਜੀ ਇਹ ਖੂਨ ਦੀ ਕਮੀ ਵਾਸਤੇ ਬੜਾ ਜ਼ਬਰਦਸਤ ਹੈਗਾ। ਅੱਛਾ ਜੀ ਹਾਂਜੀ ਇਹਦਾ ਮਿਲਕ ਸ਼ੇਕ ਕਿੱਥੋਂ ਬਣਨਾ ਇਹ ਤਾਂ ਪਹਿਲਾਂ ਮੈਂ ਕਹਿੰਦਾ ਬੜਾ ਜ਼ਬਰਦਸਤ ਬਣਦਾ ਜੀ। ਇਹ ਕੌੜਾ ਹੁੰਦਾ ਬਾਲ ਬੂਲ ਕੇ ਮੁਰੱਬਾ ਬਣਦਾ ਸ਼ੀਰੇ 'ਚ ਪਾ ਪੱਕ ਕੇ ਜਾਂਦਾ ਨਾ ਜੀ ਇਹ ਉਹਦੇ ਲਾਲ ਕਲਰ ਦਾ ਆ ਜਾਂਦਾ ਨਾ ਫਿਰ ਇਹ ਮਜ਼ੇਦਾਰ ਲੱਗਦਾ। ਅੱਛਾ ਪਹਿਲੋਂ ਅਸੀਂ ਬੂਟੇ ਜਿਹੜੇ ਦੇਖੇ ਨਾ ਛੋਟੇ ਛੋਟੇ ਦੇਖੇ ਐਡਾ ਵੱਡਾ ਇਹ ਬੂਟਾ ਲਾਲ ਵੀ ਨਹੀਂ ਖਾ ਹੁੰਦਾ ਮੈਂ ਕਹਿੰਦਾ ਬੜਾ ਜ਼ਬਰਦਸਤ ਬਣਦਾ। ਸਾਡੇ ਆਪਣੇ ਘਰ ਉੱਥੇ ਲੱਗਾ ਮਰਬਾ। ਇਹ ਫਿਰ ਕਰੌਂਦਾ ਹੋਰ ਹੋਊਗਾ ਹਾਂਜੀ ਆਹ ਦੇਖੋ ਆਹੋ ਇਹ ਕੋਈ ਐਡਾ ਪਾਣੀ ਦਾ ਨਹੀਂ ਹੈਗਾ ਸਾਰਾ ਫਲ ਹੀ ਲੱਗਾ। ਇਹ ਰੋਕ ਕੋ ਪਾਣੀ ਵਾਲਾ ਨਹੀਂ ਕਾਫੀ ਜ਼ਿਆਦਾ ਅੰਬ ਕਿੱਥੇ ਆ ਸਾਰੇ ਅੰਬ ਹੀ ਲੱਗੇ ਪਰਲੇ ਸਾਡੇ। ਵਾਹ 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 ਮੈਂ ਉਹੀ ਅੱਗੇ ਸੋਚਦਾ ਮਾਸ਼ਾਅੱਲਾ ਲੱਗਾ ਉਧਰ ਜਾਓ ਬੂਟੇ ਦੇ ਉੱਤੇ ਇਧਰ ਆਏਗਾ ਇਨਸ਼ਾਅੱਲਾ। ਅੰਬ ਪੁਰਾਣੇ ਇੱਕ ਬੂਟੇ ਦੇ ਤਿੰਨ ਛੱਤੇ ਲੱਗੇ। ਮਾਖੀ ਵੀ ਲੱਗਾ ਜੇ ਤਿੰਨ। ਦੇਖੋ ਨਾ ਜੀ ਆਹ ਰੁੱਖਾਂ ਦਾ ਹੁੰਦਾ ਇਹ ਲੋਕ ਮਾਖੀ ਨੂੰ ਫਲ ਸਮਝਣ ਇਹ ਵੀ ਫਲ ਆ ਜਿੱਦਾਂ ਇੱਕ ਰੁੱਖ ਦੀ ਛਾਂ ਫਲ ਹੁੰਦੀ ਆ ਨਾ ਹੁਣ ਜਿਵੇਂ ਚੀਕੂ ਦਾ ਬੂਟਾ ਇੱਕ ਤਾਂ ਇਹਨੂੰ ਚੀਕੂ ਲੱਗੇ ਆ ਇਹ ਫਲ ਆ ਇੱਕ ਜਿਹੜੀ ਇਹਦੀ ਛਾਂ ਉਹ ਫਲ ਆ ਤੀਸਰਾ ਜਿਹੜੇ ਉੱਤੇ ਮਾਖੀ ਲੱਗੇ ਆ ਇਹ ਫਲ ਆ ਕਿਉਂ ਰਣ ਸਾਹਿਬ ਖਾਲਸ ਸ਼ਹਿਦ ਤਾਂ ਜਿਹੜਾ ਅੱਜ ਕੱਲ ਨਾ ਖਾਲਸ ਸ਼ਹਿਦ ਜਿਹੜਾ ਨਾ ਬੜੀ ਨਿਯਮਤ ਆ ਔਰ ਬੜੀ ਸਿਫਾਰਿਸ਼ ਨਾਲ ਜਿਹੜਾ ਵਾ ਨਾ ਹਾਂਜੀ ਲੱਭਦਾ ਵਾ ਤੇ ਕਿਉਂਕਿ ਜਿੱਥੇ ਦਰਖਤ ਹੋਣਗੇ ਨਾ ਹਾਂਜੀ ਉੱਥੇ ਸ਼ਹਿਦ ਉਧਰ ਅੰਬ ਦੇ। ਤੇ ਪਰਿੰਦੇ ਅਸਲਾਮ ਅਲੈਕੁਮ। ਇਹ ਬੋਨਸ ਵਿੱਚ ਹੋਣਗੇ। ਹਾਂ ਵਾਹ ਬਈ ਵਾਹ ਮਾਸ਼ਾਅੱਲਾ ਫਲ ਆ ਰਣ ਸਾਹਿਬ ਦੇਖੋ ਹੈ ਜ਼ਬਰਦਸਤ ਇਹ ਇਹ ਸਿੰਧੜੀ ਹੈ? ਅੱਛਾ ਅੱਛਾ ਚਿੱਟਾ ਚੌਂ ਅੱਛਾ ਸਾਰੇ ਪਿਛਲੇ ਸਾਈਡ ਵਾਹ ਬਈ ਇਹ ਹਨੇਰੀ ਦੇ ਵਿੱਚ ਡਿੱਗੇ ਡੁੱਗੇ ਤਾਂ ਨਹੀਂ ਹਾਂ ਹਨੇਰੀ ਆਈ ਹੈ ਬਹੁਤ ਜ਼ਿਆਦਾ ਨੁਕਸਾਨ ਹੋਇਆ ਹੋਣਾ। ਹਾਂ ਹਨੇਰੀ 'ਚ ਬਹੁਤ ਫਿਰ ਮਲਤਾਨ 'ਚ ਬੜਾ ਨੁਕਸਾਨ ਹੋਇਆ ਡਿੱਗੇ ਬਹੁਤ ਹਨ ਅਨਵਰ ਡਟੋਲ ਅੰਜਾਮ ਜੀ ਜੀ ਆ ਜਿਹੜੀ ਅਸਲ 'ਚ ਇਹ ਝੀਲ ਬਣਾਈ ਸੀ ਕਸ਼ਤੀਆਂ ਵੀ ਰੱਖੀਆਂ ਹੋਈਆਂ ਸੀ। ਮੈਂ ਉਹ ਗੱਲ ਕਰਦਾ ਜੀ ਉਹ ਦਿਖਾਓ ਜੀ ਕਸ਼ਤੀਆਂ ਹੂੰ ਕਸ਼ਤੀਆਂ ਪਈਆਂ ਵਾ ਪੂਰਾ ਸ਼ੌਂਕ ਕੀਤਾ ਪੂਰਾ ਡੇਰਾਦਾਰੀ ਪੂਰਾ ਨਿਜ਼ਾਮ ਅੱਛਾ ਜੀ ਆ ਰੁੱਖ ਐਡਾ ਰੁੱਖ ਅੰਬ ਦਾ ਨਾ ਇਹ ਆਮ ਨਹੀਂ ਲੱਭਦਾ ਜਿਹੜਾ ਰੁੱਖ ਆ ਨਾ ਅੰਬ ਇਹ ਐਡਾ ਪੁਰਾਣਾ ਸੁਭਾਨ ਅੱਲਾ ਉੱਤੇ ਮਾਖੀ ਲੱਗੇ ਅੰਬ ਲੱਗੇ ਵਾਹ ਇਹ ਕਿਹੜਾ ਅੰਬ ਆ ਚਿੱਟਾ ਚੌਂਸਾ ਇਹ ਆਹ ਇਹਦਾ ਦੱਸੋ ਜੀ ਦਾ ਕੀ ਨਾਂ ਹੈ ਸੰਬ ਦਾ ਚਿੱਟਾ ਚਿੱਟਾ ਚੌਂਸਾ ਚੌਂਸਾ ਜੀ ਜਿਹੜਾ ਤੁਸੀਂ ਇਸ ਟਾਈਮ ਦੇਖ ਰਹੇ ਹੋ ਹੈ ਚਲੋ ਜੀ ਅੱਗੇ ਫਜਰੀ ਵਾਹ ਵੱਡਾ ਬਈ ਜਿਹੜਾ ਵਾ ਜਦੋਂ ਬਣਾਣੀ ਹੈ ਤੁਹਾਡੇ ਨਾਲ। ਮੈਂ ਭਾਜੀ ਹੁਣੇ ਬਣਾਉਣਾ ਸੀ ਆਪਣੀਆਂ ਬਣ ਰਹੀ ਠੀਕ ਹੈ ਤੁਸੀਂ ਹਾਂ ਵਾਹ ਬਈ ਆ ਮਿਰਚਾਂ ਮੈਂ ਕਹਿੰਦਾ ਚੋਪੇ ਵਾਲੀਆਂ ਲਾਈਆਂ ਬਾਰਿਸ਼ ਅੱਲਾ ਤੋਂ ਮੰਗੀ ਹੈ ਜੀ ਤੇ ਹਨੇਰੀ ਆ ਗਈ ਆ ਬਾਰਿਸ਼ ਵੀ ਆ ਹੀ ਜਾਊਗੀ ਟੂਵਲ ਕਿੱਥੇ ਲੱਗਾ ਜੀ ਗਲਗਲ ਕਿਧਰੋਂ ਦੀ ਜਾਣਾ ਅੱਛਾ ਇਧਰੋਂ ਐ ਨੂੰ ਜਾਣਾ ਅੱਛਾ ਠੀਕ ਆ ਬਦਾਮਾਂ ਦਾ ਬੂਟਾ ਜੀ ਬਦਾਮ ਲੱਗੇ ਦਿਖਾਓ ਹਾਂ ਬਦਾਮ ਹਾਂ ਬਦਾਮਾਂ ਨਾਲ ਭਰਿਆ ਖੜਾ ਲੈ ਕਿਹੜਾ ਬੰਦਾ ਕਹਿੰਦਾ ਵੀ ਇੱਥੇ ਸਾਡੇ ਪੰਜਾਬ 'ਚ ਆਹ ਸ਼ੈ ਨਹੀਂ ਹੋ ਸਕਦੀ ਹੁਣ ਇਹ ਕੋਈ ਬੰਦਾ ਗੱਲ ਨਹੀਂ ਕਰ ਸਕਦਾ ਵੀ ਫਲਾਣਾ ਬੂਟਾ ਇੱਥੇ ਨਹੀਂ ਹੋ ਸਕਦਾ ਇਸ ਧਰਤੀ ਤੇ ਰੱਬ ਦੀ ਏਡੀ ਰਹਿਮਤ ਆ ਇੱਥੇ ਜੋ ਗੱਡੋ ਹੋ ਜਾਂਦਾ ਇਸ ਟਾਈਮ ਟੈਂਪਰੇਚਰ ਨਾ 40 ਤੋਂ ਤਾਂ ਉੱਤੇ ਹੋਣਾ ਜੀ ਇਸ ਟਾਈਮ 40 ਤੋਂ ਤਾਂ ਕਿਤੇ ਉੱਤੇ ਹੋਣਾ ਅੱਛਾ ਤੇ ਬਦਾਮ ਤੁਸੀਂ ਲੱਗੇ। ਕਮਰ ਸਾਹਿਬ ਦੀ ਨਾ ਸੋਚ ਨੂੰ ਸਲਾਮ ਦਿਓ ਵਾਲ ਕਿ ਜਦੋਂ ਸੋਸ਼ਲ ਮੀਡੀਆ ਵੀ ਨਹੀਂ ਸੀ ਹਾਂਜੀ ਕੁਝ ਵੀ ਨਹੀਂ ਸੀ ਉਹਨਾਂ ਨੇ 40 50 ਸਾਲ ਪਹਿਲੇ ਇੰਨਾ ਯਾਨੀ ਕਿ ਐਡਵਾਂਸ ਬਾਗ ਜਿਹੜਾ ਹਾਂ ਲਾਇਆ ਇਹ ਜੀ ਤੇ ਇਹ ਪਾਮ ਦੇ ਬੂਟੇ ਦੂਸਰਾ ਚੀੜ ਦੇ ਇਹ ਬੂਟੇ ਤਾਂ ਜ਼ੌਕ ਦੀ ਗੱਲ ਹੈ ਜੀ ਆ ਮਰਵੇ ਦਾ ਐਡਾ ਬੂਟਾ ਕਦੀ ਦੇਖਿਆ ਆਹ ਜਿਹੜਾ ਬੂਟਾ ਤੁਸੀਂ ਦੇਖ ਰਹੇ ਆ ਮਰਵਾ ਇਹ ਇੱਧਰ ਆ ਮਰਵਾ ਆ ਮਰਵੇ ਦਾ ਬੂਟਾ ਹਾਂ ਇਹ ਰਾਤ ਨੂੰ ਜਦੋਂ ਫੁੱਲ ਖਿੜਦੇ ਤੇ ਖੁਸ਼ਬੂਆਂ ਦੀ ਮਰਵਾ ਨਹੀਂ ਤੇ ਮੈਂ ਉਹੀ ਕਿਹਾ ਛੋਟੇ ਛੋਟੇ ਬੂਟੇ ਦੇਖੇ ਐਡਾ ਵੱਡਾ ਬੂਟਾ ਨਹੀਂ ਐਡਾ ਵੱਡਾ ਮਰਵੇ ਦਾ ਬੂਟਾ ਨਹੀਂ ਅੱਜ ਤੱਕ ਦੇਖਿਆ ਮਰਵੇ ਤੇ ਫਿਰ
ਛੋਟਿਆਂ ਨਾਲ ਥੱਲੇ ਹਾਂ ਭਾਈ ਦੱਸਦਾ ਵੀ ਮਰਵੇ ਦੇ ਬੂਟੇ ਤੇ ਸੱਪ ਚੜ ਗਿਆ ਉੱਤੋਂ, ਫਿਰ ਕਹਿੰਦਾ ਸੋਟੇ ਨਾਲ ਆਇਆ। ਕਿੱਧਰ ਗਿਆ ਟੂਲ? ਅੱਛਾ ਤੁਰੋ ਜੀ ਤੁਸੀਂ। ਆ ਦੇਖੋ ਜੀ ਛੇਤਰਥੋਰ, ਆ ਛੇਤਰਥੋਰ ਆ, ਇਹਨੂੰ ਫਲ ਨਹੀਂ ਲੱਗਿਆ? ਕਿੱਥੇ? ਓਹੋ ਪੱਕਿਆ ਨਹੀਂ, ਕੱਚਾ ਹੀ ਕੋਈ ਦਾਣਾ ਪੱਕਿਆ ਨਹੀਂ ਹੋਇਆ। ਬਦਾਮ ਦੀ ਗਿਰੀ ਖਾਓ ਉਧਰ ਆ ਬੜਾ ਕਿੰਨਾ ਬਦਾਮ ਦੀ ਗਿਰੀ, ਇਹ ਅੱਗ ਬਦਾਮ ਇਹ ਤਾਂ ਮਿੱਠੀ ਹੈ। ਹਾਂ ਯਾਰ ਇਹ ਪ੍ਰਿਕਲੀ ਪੀਅਰ ਕੁਝ ਇਸ ਤਰ੍ਹਾਂ ਦਾ ਵੈਰਾਈਟੀਆਂ ਹੈ ਬਹੁਤ ਸਾਰੀਆਂ ਇਹ ਛੇਤਰਥੋਰ ਨਹੀਂ ਜੀ, ਹੈ ਇਹ ਸੇਕ ਜ਼ਿਆਦਾ ਸੀ, ਪਾਣੀ ਥੱਲੋਂ ਪੂਰਾ ਲੱਗਿਆ ਨਹੀਂ ਤੇ ਉਹ ਫਲ ਲੱਗ ਕੇ ਸੁੱਕਿਆ। ਇਹ ਹਜੇ ਤਿਆਰ ਹੁੰਦਾ ਪਿਆ, ਸੁੱਕਿਆ ਨਹੀਂਗਾ। ਨਹੀਂ ਸੁੱਕਿਆ ਨਹੀਂ, ਇਹਨੂੰ ਪਾਣੀ ਦੀ ਵੈਸੇ ਹੀ ਬਹੁਤ ਘੱਟ ਜ਼ਰੂਰਤ ਅੱਛਾ ਹੁੰਦੀ ਹੈ। ਇਹ ਫਿਰ ਫਲ ਪੱਕੂਗਾ। ਪੱਕਿਆ ਵੀ ਵੱਧਦਾ ਰਿਹਾ ਪਾਣੀ ਠੀਕ ਆ। ਆ ਜੀ ਦਿਖਾਏ ਆ ਪਾਮ ਦੇ ਬੂਟੇ ਜੀ ਆ। ਅੰਦਰ ਆ ਜਾਓ ਉਦੋਂ ਅੱਛਾ ਅੰਦਰੋਂ ਦਿਖਣਗੇ ਜੀ। ਖੁੱਡੇ ਖਾਡੇ ਵੀ ਬਣਾਏ ਆ ਇੱਥੇ, ਕੁਛ ਰੱਖੀ ਆ ਕਿ? ਜੀ ਮੁਰਗੀਆਂ ਅੱਛਾ ਅੱਗੇ ਬੜਾ ਕੁਝ ਰੱਖਿਆ ਇਹਨਾਂ ਨੇ। ਕਿੱਧਰੋਂ ਦੀ? ਵਾਹ ਜੀ ਵਾਹ। ਮੈਂ ਉਸ ਦਿਨ ਬੜਾ ਹੱਸਦਾ ਰਿਹਾ ਜਦੋਂ ਤੁਸੀਂ ਮੰਗਦੇ ਪਏ ਕੀ ਮੰਗਦਾ ਮੇਰੇ ਹਾਂ ਫਿਲਮ ਬਣਾ ਲਈ ਫਿਰ ਗੱਲ ਕਰ। ਵਾਹ ਜੀ ਵਾਹ, ਅੰਦਰ ਵੀ ਉਦਾਂ ਹੀ ਆਇਆ ਦੁਆ। ਬੜਾ ਪੁਰਾਣਾ ਬੂਟਾ ਲੱਗਾ, ਨਹੀਂ ਉਹ ਚੀਲ ਦਾ ਪਰਲਾ। ਹਾਂ ਇਹ ਜੀ ਆਇਰੋਕੇਰੀਆ। ਹਾਂ ਆ ਲਾ ਕਿ ਕੰਗੀ ਪਾਮ ਹੈ? ਨਹੀਂ ਨਹੀਂ ਇਹ ਤਾਂ ਆ ਤਾਂ ਚੀੜਦੇ ਆ ਨਾ ਦਰਖਤ ਤੋਂ। ਨਹੀਂ ਉਹ ਚੀੜ ਦਾ ਆ ਨਾ ਜੀ। ਆ ਦੇਖੋ ਜੀ ਆ ਪਹਾੜਾਂ ਦੇ ਵਿੱਚ ਹੁੰਦੇ ਚੀੜਦੇ ਰਹੋ। ਇਹ ਬਿਆਰ ਆ। ਅੱਛਾ ਬਿਆਰ ਆ। ਇਹਨੂੰ 40 ਸਾਲ ਹੋ ਗਈ ਹੈ। ਅੱਛਾ ਚੀੜਾ ਬਿਆਰ ਆ। ਵਾਹ ਬਈ ਵਾਹ, ਟੂਵਲ ਚੱਲ ਰਿਹਾ। ਨਾਲ ਵਾਹ ਇਸ ਟਾਈਮ ਸੇਕਾ ਬਹੁਤ ਲੱਗਾ। ਆ ਖੂਹ ਦਿਖਾਇਓ ਜੀ। ਵਾਹ ਬਈ ਵਾਹ, ਠੰਡਾ ਮਿੱਠਾ ਪਾਣੀ। ਅਨਾਰ ਦੇ ਬੂਟੇ ਨਾਲ ਨਾਲ ਲਾਏ ਆ। ਹਾਂ ਆ ਜਾਓ ਜੀ। ਆ ਸੁੱਕ ਚੈਨ, ਇਹ ਸੁੱਕ ਚੈਨ ਦਾ ਪੁਰਾਣਾ ਬੂਟਾ, ਇਹਦੀ ਉਮਰ ਵੀ ਖਾਸੀ ਉਮਰ ਆ ਕਿਉਂਕਿ ਏਡੇ ਮੁੱਢ ਵਾਲਾ ਬੂਟਾ ਸੁੱਕ ਚੈਨ ਦਾ ਨਹੀਂ ਕਦੀ ਦੇਖਿਆ। ਇਹ ਸੁੱਕ ਚੈਨ ਦਾ ਉਹ ਬੂਟਾ ਹੁੰਦਾ ਸੀਗਾ ਵੀ ਸਿਆਣੇ ਲਾਉਂਦੇ ਹੁੰਦੇ ਸੀ। ਇਹਦੇ ਹੇਠ ਬਹਿ ਕੇ ਨਾ ਜਦੋਂ ਘਰੋਂ ਰੋਟੀ ਆਉਂਦੀ ਸੀ ਨਾ ਮਰੱਬੇ, ਤੇ ਉਹ ਸੁੱਕ ਚੈਨ ਹੇਠ ਕੇ ਬਹਿ ਕੇ ਖਾਂਦੇ ਸੀ ਵੀ ਇਹਦੇ ਉੱਤੇ ਆ ਕੇ ਕੋਈ ਜਨੌਰ ਨਹੀਂ ਬਹਿੰਦਾ ਸੀ, ਕੌੜਾ ਹੁੰਦਾ। ਇਹਦੀ ਮੁਸ਼ਕ ਜੀ ਹੁੰਦੀ, ਕਾਂ ਕੂ ਨਹੀਂ ਆ ਕੇ ਬਹਿੰਦਾ, ਤੇ ਉਹ ਬਿੱਠ ਬੁੱਠ ਨਹੀਂ ਕਰਦੇ ਸੀ। ਇਹਦੇ ਥੱਲੇ ਬੇਫਿਕਰ ਹੋ ਕੇ ਚਾਹ ਪਾਣੀ ਪੀ ਲੈਂਦੇ ਸੀ, ਰੋਟੀ ਖਾ ਲੈਂਦੇ ਸੀ। ਇਹ ਸੁੱਕ ਚੈਨ, ਸੁੱਕ ਚੈਨ ਤਾਂ ਸਾਦੇ ਸੀ ਜਦੋਂ ਇਹਦੇ ਥੱਲੇ ਮੰਜੀ ਤੇ ਆ ਕੇ ਬੰਦਾ ਪੈਂਦਾ ਸੀ ਨਾ, ਤੇ ਫਿਰ ਸੁੱਕ ਚੈਨ ਦੋਨੇ ਆ ਜਾਂਦੇ। ਸੁੱਖ ਤੇ ਚੈਨ ਦੋਵੇਂ ਆ ਜਾਂਦੇ। ਬਾ ਐਡੀ ਠਾਰੀ। ਲਓ ਜੀ ਆਹ ਗਰਾਊਂਡ ਬਣਾਇਆ। ਆ ਬੂਟਾ ਲੱਗਿਆ ਬਸਮਾਰਕੀਆ ਦਾ, ਆਮਲੇ ਦਾ ਬੂਟਾ, ਆਮਲੇ ਦਾ। ਆ ਇੱਧਰ ਲੱਗਾ ਵੱਡਾ ਜਿਹੜਾ ਕਾਲੇ ਅਮਰੂਦ। ਵਾਹ ਬਈ ਵਾਹ, ਤੁਸੀਂ ਜੀ ਕਾਲਾ ਗੁਲਾਬ ਤਾਂ ਦੇਖਿਆ ਹੋਣਾ, ਤੇ ਆ ਕਾਲਾ ਅਮਰੂਦ ਦੇਖੋ, ਆ ਫੁੱਲ ਲੱਗ ਰਿਹਾ ਤੇ ਕਹਿੰਦੇ ਇਹਨੂੰ ਕਾਲੇ ਅਮਰੂਦ ਲੱਗਦੇ ਆ। ਤੇ ਪੱਤੇ ਵੀ ਦੱਸ ਰਹੇ ਆ ਵੀ ਕੋਈ ਨਸਲ ਕਾਲੀ ਹੋਈ ਹੈ, ਕੱਟ ਕਾਲਾ। ਅੱਛਾ ਇਹ ਪਾਮ ਦੇ ਐਡੇ ਵੱਡੇ ਪੌਦੇ ਨਾ ਸਿਰਫ ਲਾਰੈਂਸ ਗਾਰਡਨ ਲਾਹੌਰ 'ਚ ਐਡੀ ਨਜ਼ਰ ਆਣਗੇ, ਇੰਨਾ ਹੋਰ ਕਿਤੇ ਨਹੀਂ ਤੁਹਾਨੂੰ ਐਡਾ ਵੱਡਾ ਪੌਦਾ ਜਿਹੜਾ ਨਾ ਨਜ਼ਰ ਆਉਂਦਾ। ਸੁਭਾਨ ਅੱਲਾਹ। ਆ ਇਹ ਬਸਮਾਰਕੀਆ ਬਸ ਆ ਇਸ ਸ਼ੈ ਦੀ ਲੋੜ ਆ, ਰੁੱਖਾਂ ਨਾਲ ਪਿਆਰ ਕਰੋ ਤੇ ਇਹਨਾਂ ਰੁੱਖਾਂ ਨੇ ਬਚਾਣਾ। ਇਹੀ ਗੱਲ ਅੱਗੇ ਕਰਦੇ ਸੀ। ਆ ਦੇਖੋ ਆ ਵੀ ਆ ਗੁਲਦਸਤਾ। ਬਸਮਾਰਕੀਆ ਦਾ ਵੀ ਤੁਸੀਂ ਛੋਟੇ ਛੋਟਾ ਐਡਾ ਵੱਡਾ ਪੌਦਾ ਬਸਮਾਰਕੀਆ ਦਾ ਵੀ ਨਹੀਂ ਤੁਹਾਨੂੰ ਨਜ਼ਰ ਪਿਆ ਹੋਣਾ। ਇਹ ਨਾਂ ਤੁਸੀਂ ਹੁਣੇ ਰੱਖਿਆ ਬਸਮਾਰਕੀਆ ਇਹਦਾ? ਹੈ, ਤੁਸੀਂ ਰੱਖਿਆ ਨਾਂ ਹੁਣੇ ਇਹਦਾ? ਇਹਦਾ ਬਸਮਾਰਕੀਆ ਵਾ ਨਾ। ਅੱਛਾ ਪੱਕਾ ਨਾਂ ਦਾ ਬਸਮਾਰਕੀਆ ਪਾਮ ਆ। ਤੇ ਜੀ ਬਹੁਤ ਮਿਹਰਬਾਨੀ। ਕਿੰਨੇ ਮਿੰਟ ਹੋਏ ਭਲਾ? ਅਸੀਂ ਜੀ ਤੁਹਾਡੇ ਬਹੁਤ ਸ਼ੁਕਰਗੁਜ਼ਾਰ ਹਾਂ ਵੀ ਅਸੀਂ ਸਿਰਫ ਇਹ ਗੱਲ ਕਰਦੇ ਸੀਗੇ ਵੀ ਆਹ ਲੋੜ ਆ ਰੁੱਖਾਂ ਦੀ। ਉਸ ਟਾਈਮ ਤੋਂ ਡਰੋ, ਬਚੋ ਜਿੰਨਾ ਬਚ ਸਕਦੇ ਆ ਉਸ ਟਾਈਮ ਤੋਂ ਬਚੋ, ਜਦੋਂ ਡਾਕਟਰ ਦਵਾਈ ਦੇ ਤੌਰ ਤੇ ਤੁਹਾਨੂੰ ਛਾਂ ਲਿਖ ਕੇ ਦੇਣਗੇ ਵੀ ਫਲਾਣੇ ਰੁੱਖ ਦੀ ਛਾਂ ਥੱਲੇ ਜਾ ਕੇ ਬੈਠੋ ਤੇ ਤੁਸੀਂ ਬਚ ਸਕਦੇ ਆ, ਨਹੀਂ ਤੇ ਨਹੀਂ ਬਚ ਸਕਦੇ। ਹੁਣ ਇਹ ਟਾਈਮ ਆ, ਸਾਰੇ ਰਲ ਕੇ ਇਹ ਆਪਣਾ ਘਰ ਸਮਝੋ, ਇਹ ਧਰਤੀ ਆਪਣੀ ਮਾਂ ਆ। ਪਰਿੰਦਾ ਇਹ ਪਰਿੰਦਾਂ ਨੇ ਵਾਹ ਵਾਹ, ਇਹ ਟਿਊਂ ਆ।
ਟਿਊ ਟਿਊ ਹਾਂਜੀ ਟਿਊ ਟਿਊ ਨੇ ਬੱਚੇ ਦਿੱਤੇ ਆ। ਇਹਦਾ ਉਂਝ ਨਾਮ ਹੀ ਆ ਕਿ ਅਸਤੇ ਨੂੰ ਨਿੱਕੇ ਹੁੰਦੇ ਟਿਊ ਟਿਊ। ਇਹਨੂੰ ਚਾਹ ਪਾਉਣੀ ਕਹਿੰਦੇ ਜੀ ਵੈਸੇ ਨਾ ਆਮ ਤੌਰ ਤੇ ਲੋਕ ਚਾਹ ਪਾਉਣੀ, ਤੁਸੀਂ ਚਾਹ ਪਾਉਣੀ ਸਾਦੇ ਆ, ਸਾਡੇ ਵਾਲੇ ਪਾਸੇ ਟਿਊ ਟਿਊ ਸਾਦੇ ਆ। ਬਹੁਤ ਸੋਹਣਾ ਪਰਿੰਦਾ, ਰੱਬ ਦੀ ਕੁਦਰਤ ਆ ਸੋਹਣੇ ਦੀ। ਸਿਆਣੇ ਕਹਿੰਦੇ ਆ ਪਿੰਜਰੇ ਨਾ ਖਰੀਦੋ, ਰੁੱਖ ਲਾਓ, ਹਾਂ ਚਰਿੰਦ ਪਰਿੰਦ ਆਪੇ ਆ ਜਾਣਗੇ। ਤੇ ਬਹੁਤ ਮਿਹਰਬਾਨੀ, ਜਿਉਂਦੇ ਵਾਸਤੇ ਰਹੋ, ਦੁਆਵਾਂ 'ਚ ਯਾਦ ਰੱਖਿਓ। ਇਹ ਸੁਨੇਹਾ ਗਾਂ ਤੋਂ ਗਾਂ ਦਿੰਦੇ ਰਹੋ ਵੀ ਆਪਣਾ ਹਿੱਸੇ ਦੇ ਨਾ ਹਰ ਬੰਦਾ ਰੁੱਖ ਲਾਵੇ ਤੇ ਤਾਂ ਬਚਾਂਗੇ। ਤੇ ਰੱਬ ਦੀ ਜ਼ਾਤ ਸਾਨੂੰ ਅਮਲ ਦੀ ਤੌਫੀਕ ਦੇਵੇ। ਜਿਹੜੀ ਮੈਂ ਗੱਲ ਸ਼ੁਰੂ 'ਚ ਕੀਤੀ ਸੀ ਨਾ, ਜੋ ਕਹੀਏ ਉਹ ਸਮਝੀਏ, ਫਿਰ ਜਿਹੜੀ ਗੱਲ ਕਹੀਏ ਉਹ ਕਰਕੇ ਵੀ ਦਿਖਾਈਏ। ਅਸੀਂ ਵੀ ਲਾ ਰਹੇ ਹਾਂ ਰੁੱਖ, ਤੁਸੀਂ ਵੀ ਲਾਓ, ਇਹ ਸਾਡਾ ਘਰ ਆ, ਇਹ ਬਚ ਜਵੇ। ਬੜੀ ਮਿਹਰਬਾਨੀ, ਦਬੋ ਬਟਨ।